ਉਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਤੋਂ ਗੁਰੇਜ਼ ਵੀ ਕਰ ਜਾਈਦਾ ਹੈ ਤੇ ਬਹੁਤ ਵਾਰ ਉਹਨਾਂ ਗੱਲਾਂ ਤੋਂ ਜਾਣੂ ਹੁੰਦਿਆਂ ਵੀ ਆਪਾਂ ਉਹਨਾਂ ਚੀਜ਼ਾਂ ਤੋਂ ਟਾਲਾ ਵੱਟ ਜਾਂਦੇ ਹਾਂ। ਸੋ ਅੱਜ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਕਈ ਅਹਿਮ ਖਬਰਾਂ ਤੇ ਆਪਾਂ ਗੱਲਬਾਤ ਕਰਾਂਗੇ। ਪਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਅੱਜ, ਕਿਉਂਕਿ 6 ਸਤੰਬਰ ਹੈ, 6 ਸਤੰਬਰ 1995 ਨੂੰ ਸਿੱਖ ਕੌਮ ਦੇ ਜਿਹੜੇ ਮਹਾਨ ਸ਼ਹੀਦਾਂ ਦੇ ਵਿੱਚੋਂ ਇੱਕ ਭਾਈ ਜਸਵੰਤ ਸਿੰਘ ਖਾਲੜਾ ਜੀ, ਜਿਨ੍ਹਾਂ ਨੂੰ ਅੱਜ ਦੇ ਦਿਨ ਹੀ ਜਿਹੜਾ ਉਹ ਚੁੱਕ ਲਿਆ ਗਿਆ ਸੀ ਤੇ ਸ਼ਹੀਦੀ ਦਿਵਸ ਵਜੋਂ ਆਪਾਂ ਉਹਨਾਂ ਨੂੰ 6 ਸਤੰਬਰ ਨੂੰ ਉਹਨਾਂ ਨੂੰ ਸ਼ਰਧਾਂਜਲੀ ਆਪਣੀ ਭੇਂਟ ਕਰਦੇ ਹਾਂ ਤੇ ਕੌਮ ਉਹਨਾਂ ਨੂੰ ਯਾਦ ਕਰਦੀ, ਕਿਉਂਕਿ ਬੜਾ ਵੱਡਾ ਉਹਨਾਂ ਨੇ ਜੋ ਕਾਰਜ ਕੀਤਾ ਉਹਨਾਂ ਸਮਿਆਂ ਦੇ ਵਿੱਚ, ਨਾ ਤਾਂ ਉਦੋਂ ਪਹਿਲਾਂ ਕਿਸੇ ਨੇ ਕੀਤਾ ਤੇ ਨਾ ਉਸ ਤੋਂ ਬਾਅਦ ਕਿਸੇ ਨੇ ਕੀਤਾ। ਸੋ ਇਸੇ ਤਰ੍ਹਾਂ ਗੱਲਬਾਤ ਕਰਾਂਗੇ ਸ਼ੁਰੂਆਤ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ। ਤੁਸੀਂ ਉਹਨਾਂ ਨੂੰ ਕਿਸ ਸੰਦਰਭ ਦੇ ਵਿੱਚ ਯਾਦ ਕਰਦੇ ਹੋ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਤੇ ਟਰੱਕਿੰਗ ਇੰਡਸਟਰੀ ਬਾਰੇ ਅਪਡੇਟਸ ਦੇ ਨਾਲ ਤੁਹਾਡੇ ਨਾਲ ਉਹ ਵੀ ਗੱਲਬਾਤ ਕਰਾਂਗੇ। ਸਟੂਡੀਓ ਦਾ ਨੰਬਰ ਹੈ 408 272 5200। ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ ਨੂੰ ਪ੍ਰੋਗਰਾਮ ਦੇ ਸ਼ਾਮਲ ਕਰਦੇ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਬਹੁਤ-ਬਹੁਤ ਧੰਨਵਾਦ ਹੈ ਜੀ। ਜੀ ਜੀ ਤੇ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਬਲਵਿੰਦਰ ਕੌਰ ਜੀ ਆਪਾਂ ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਯਾਦ ਕੀਤਾ। ਜੀ ਜੀ, ਜੀ ਬਹੁਤ-ਬਹੁਤ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਆ ਹੂੰ ਹੂੰ ਕਿ ਜੋ ਇੱਕ ਲਵਾਰਸ ਲਾਸ਼ਾਂ ਦੀ ਗਿਣਤੀ ਕਰਦੇ-ਕਰਦੇ ਉਹਨਾਂ ਨੂੰ ਵੀ ਇੱਕ ਲਵਾਰਸ ਲਾਸ਼ ਬਣਾ ਦਿੱਤਾ ਗਿਆ ਸੀਗਾ। ਜੀ ਜੀ ਬੜੀ ਸੋਹਣੀ ਜੌਬ ਕਰਦੇ ਸੀ, ਬੜੀ ਸੋਹਣੀ ਨੌਕਰੀ ਕਰਦੇ ਸੀ, ਘਰ ਪਰਿਵਾਰ ਸੀ, ਸੁਖੀ ਵਸਦੇ ਸੀ, ਹੂੰ ਸਾਰੀਆਂ ਸਹੂਲਤਾਂ ਸੀਗੀਆਂ। ਜੀ ਜੀ ਪਰ ਉਸ ਵੇਲੇ ਦੀ ਗੌਰਮੈਂਟ ਨੇ ਜਾਂ ਸੈਂਟਰ ਨੇ ਜੋ ਉਹਨਾਂ ਦੀ ਸੋਚ ਆ ਕਿ ਘੱਟ ਗਿਣਤੀਆਂ ਨੂੰ ਅਸੀਂ ਰਹਿਣ ਨਹੀਂ ਦੇਣਾ, ਘੱਟ ਗਿਣਤੀਆਂ ਨੂੰ ਅਸੀਂ ਜੀਣ ਨਹੀਂ ਦੇਣਾ, ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦਾ ਜਿਨ੍ਹਾਂ ਨੇ ਇੱਕ ਠੇਕਾ ਲੈ ਰੱਖਿਆ ਸੀ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ। ਲਾਸ਼ਾਂ ਲੋਕਾਂ ਦੇ ਜਿਹੜੇ ਪੁੱਤ ਸੀਗੇ, ਨੌਜਵਾਨ ਪੁੱਤ ਧੀਆਂ ਸੀਗੇ, ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਨੂੰ ਨਹੀਂ ਮਿਲੀਆਂ। ਉਹਨਾਂ ਦਾ ਪਤਾ ਹੀ ਨਹੀਂ ਲੱਗਾ ਕਿ ਉਹ ਕਿੱਥੇ ਗਏ। ਅੱਜ ਵੀ ਮਾਵਾਂ ਉਹਨਾਂ ਨੂੰ ਉਡੀਕਦੀਆਂ। ਜੀ ਉਹਨਾਂ ਦੀ ਗਿਣਤੀ ਕਰਨ ਵਾਲਾ, ਉਹਨਾਂ ਦੀ ਪਛਾਣ ਕਰਨ ਵਾਲਾ ਜਦ ਕਿਤੇ ਉਹਨਾਂ ਦਾ ਥੋਹ ਪਤਾ ਮਿਲਦਾ ਸੀਗਾ, ਘਰਦਿਆਂ ਤੋਂ ਪਿਕਚਰਾਂ ਲੈ ਲੈ ਕੇ ਪਿੰਡ-ਪਿੰਡ ਜਾ ਕੇ, ਸੱਥਾਂ ਪੰਚਾਇਤਾਂ ਦੇ ਵਿੱਚ, ਢਾਣੀਆਂ ਦੇ ਵਿੱਚ ਜਾ ਕੇ ਪਛਾਣ ਕਰਾਉਣ ਵਾਲਾ ਕਿ ਇਹ ਨੌਜਵਾਨ ਤੁਹਾਡੇ ਪਿੰਡ ਦਾ। ਜੀ ਸੋ ਉਹਨਾਂ ਲਾਸ਼ਾਂ ਦੀ ਗਿਣਤੀ ਕੀਤੀ, ਪਰ ਉਸ ਤੇ ਹੀ ਤਸ਼ੱਦਦ ਕੀਤੇ। ਇਹ ਜਿਹੜੀ ਸਰਕਾਰ ਦੇ ਅੱਜ ਵੀ ਉਹੀ ਵਤੀਰਾ ਆ, ਪਹਿਲਾਂ ਵੀ ਉਹੀ ਵਤੀਰਾ ਸੀਗਾ। ਸੋ ਸਿੱਖਾਂ ਤੇ, ਪੰਜਾਬ ਦੇ ਲੋਕਾਂ ਤੇ, ਪੰਜਾਬੀਆਂ ਤੇ ਜ਼ੁਲਮ ਕਰਦੀ ਆਈ ਆ, ਕਰਦੀ ਰਹੀ ਆ। ਸੋ ਉਸਨੂੰ ਵੀ ਇੱਕ ਲਵਾਰਸ ਲਾਸ਼ ਬਣਾ ਦਿੱਤਾ ਗਿਆ ਸੀ। ਜੀ ਬਿਲਕੁਲ। ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਥੋਹ ਪਤਾ ਲੱਗ ਸਕੇ ਕਿ ਉਹਨਾਂ ਦੇ ਨੌਜਵਾਨ ਪੁੱਤਰ ਇਸ ਭੇਟ ਤਾਂ ਨਹੀਂ ਚੜ੍ਹ ਗਏ। ਗਿਣਤੀ ਕਰ ਰਹੇ ਸੀ, ਗਿਣਤੀ ਹਜੇ ਪਤਾ ਨਹੀਂ ਕਿੰਨੀ ਕੁ ਹੋਣੀ ਸੀ ਕਿ ਉਹਨਾਂ ਨੂੰ ਜਦ ਸਰਕਾਰ ਨੂੰ ਸੂਹ ਲੱਗੀ ਕਿ ਕੋਈ ਇਹ ਕੰਮ ਵੀ ਕਰ ਰਿਹਾ ਆ, ਕੋਈ ਇਹ ਅੰਕੜੇ ਵੀ ਇਕੱਠੇ ਕਰ ਰਿਹਾ ਆ, ਤੇ ਉਸ ਨੂੰ ਹੀ ਚੱਕ ਕੇ ਤਸੀਹੇ ਦੇ ਦੇ ਕੇ ਉਸਨੂੰ ਹੀ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜੀ ਬਿਲਕੁਲ ਜੀ। ਉਸ ਤੋਂ ਬਾਅਦ ਬਹੁਤ ਸਾਲਾਂ ਬਾਅਦ ਉਹਨਾਂ ਦੇ ਬਾਰੇ ਪਤਾ ਲੱਗਿਆ ਕਿ ਉਹਨਾਂ ਨੂੰ ਫਲਾਂ ਅਫਸਰਾਂ ਨੇ ਇਸ ਤਰ੍ਹਾਂ ਚੱਕਿਆ, ਤਸ਼ੱਦਦ ਕੀਤਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਉਹ ਅਫਸਰਾਂ ਨੂੰ CBI ਦੀ ਜਾਂਚ ਤੋਂ ਬਾਅਦ ਸਜ਼ਾ ਯਾਫਤਾ ਵੀ ਹੋਏ। ਪਰ ਇਸੇ ਦਰਮਿਆਨ ਉਹਨਾਂ ਦੀ ਪਤਨੀ ਪਰਮਜੀਤ ਕੌਰ ਇੱਕ ਚੋਣ ਵੀ ਲੜਦੇ ਆ, ਪਰ ਉਸ ਚੋਣ ਦੇ ਵਿੱਚ ਉਹ ਬਾਅਦ ਦੇ ਵਿੱਚ ਹਾਰ ਜਾਂਦੇ ਆ, ਜਿਹਦਾ ਉਲਾਂਭਾ, ਜਿਹਦਾ ਸ਼ਿਕਵਾ ਵੀ ਲੋਕਾਂ ਦੇ ਸਿਰਾਂ ਤੇ ਆਉਂਦਾ ਕਿ ਉਸ ਸ਼ਹੀਦ ਦੀ ਪਤਨੀ ਹਾਰ ਗਏ ਚੋਣ, ਜਿਨ੍ਹਾਂ ਨੇ ਕੌਮ ਦੇ ਲਈ ਬਹੁਤ ਵੱਡਾ ਕਾਰਜ ਕੀਤਾ ਸੀ। ਸੋ ਇਸ ਨੂੰ ਲੈ ਕੇ ਤਰ੍ਹਾਂ ਦੀ ਚਰਚਾ ਚੱਲੀ ਤੇ ਪਰ ਉਹਨਾਂ ਦੀ ਜੋ ਸ਼ਹਾਦਤ ਹੈ, ਉਹਨਾਂ ਦੀ ਜਿਹੜੀ ਕੌਮ ਨੂੰ ਦੇਣ ਹੈ, ਉਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਤੇ ਜਿਵੇਂ ਆਪਾਂ ਹਰ ਵਾਰ ਜ਼ਿਕਰ ਕਰਦੇ ਹੁੰਦੇ ਹਾਂ ਕਿ ਵਰਲਡ ਦੇ ਵਿੱਚ, ਵਿਸ਼ਵ ਦੇ ਵਿੱਚ ਕੁਝ ਚੰਦ ਲੋਕ ਹੋਏ ਨੇ ਇਸ ਸਦੀ ਦੇ ਵਿੱਚ ਜਿਨ੍ਹਾਂ ਨੇ ਇਹ ਕਾਰਜ ਕੀਤੇ, ਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੇ ਵਿੱਚੋਂ ਇੱਕ ਨੇ। ਤੇ ਆਪਾਂ ਟਰੈਕਿੰਗ ਇੰਡਸਟਰੀ ਦੇ ਬਾਬਤ ਜਿਹੜੀਆਂ ਜਾਣਕਾਰੀਆਂ ਨੇ ਬਲਵਿੰਦਰ ਕੌਰ ਜੀ, ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦੇ ਵੱਲ ਅੱਗੇ ਬਹੁਤ ਵਾਰ ਸਾਨੂੰ ਪੁਸ਼ਟ, ਕਿਉਂਕਿ ਆਮ ਤੌਰ ਤੇ ਮੀਡੀਆ ਦੀ ਭਾਸ਼ਾ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀਆਂ ਵੀ ਚੀਜ਼ਾਂ ਤੁਹਾਡੇ ਕੋਲੇ ਔਨ ਦੀ ਰਿਕਾਰਡ ਮੌਜੂਦ ਨੇ, ਤੁਸੀਂ ਉਹਨਾਂ ਦੇ ਬਾਰੇ ਗੱਲ ਕਰ ਸਕਦੇ ਹੋ ਹਵਾਲੇ ਦੇ ਕੇ। ਪਰ ਬਹੁਤ ਵਾਰ ਵਰਬਲੀ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਨੇ, ਜਿਹੜੀਆਂ ਬੇਸ਼ੱਕ ਕਿਸੇ ਰਿਕਾਰਡ ਤੇ ਤਾਂ ਨਹੀਂ ਹੁੰਦੀਆਂ। ਬੇਸ਼ੱਕ ਉਹ ਤੱਥਾਂ ਦੇ ਵਿੱਚ ਇਕੱਠਿਆਂ ਕਰਨਾ ਉਹਨਾਂ ਨੂੰ ਬਹੁਤ ਔਖਾ ਕਿ ਕਦੋਂ ਕਿਹੜੀ ਜਗ੍ਹਾ ਤੇ ਕੀ ਕੁਛ ਹੋਇਆ ਸੀ, ਪਰ ਵਰਬਲੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਫੀਡਬੈਕ ਦੇ ਰੂਪ ਦੇ ਵਿੱਚ ਮਿਲਦੀਆਂ। ਤੇ ਬਹੁਤ ਵਾਰ ਡਿਮਾਂਡ ਵੀ ਲੋਕ ਕਰਦੇ ਨੇ ਕਿ
ਇਹਨਾਂ ਤੇ ਗੱਲਬਾਤ ਜ਼ਰੂਰ ਕਰੋ। ਅੱਜ ਜਿੱਥੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਮੰਦੀ ਆਈ ਹੈ ਜਾਂ ਅਮਰੀਕਾ ਦੇ ਵਿੱਚ ਜਿਹੜੀ ਮੰਦੀ ਆਈ ਹੈ, ਉਹਦੇ ਬਾਰੇ ਤਰ੍ਹਾਂ-ਤਰ੍ਹਾਂ ਦੇ ਆਰਟੀਕਲ ਲਿਖੇ ਜਾ ਰਹੇ ਨੇ। ਜੀ। ਨਿਊਜ਼ ਦੇ ਵਿੱਚ ਡਿਬੇਟਸ ਹੋ ਰਹੀਆਂ ਨੇ, ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਵੀਰ ਵੀ ਦੱਸਦੇ ਨੇ ਕਿ ਇਸ ਤਰ੍ਹਾਂ ਕੰਮਾਂ ਦਾ ਮੰਦਾ ਹੈ। ਸੋ ਆਪਾਂ ਸਮੇਂ ਦਰ ਸਮੇਂ ਇਹ ਗੱਲਬਾਤ ਕਰਦੇ ਰਹੀਦਾ ਹੈ ਕਿ ਭਾਈ ਤੁਸੀਂ ਇਹਦੇ ਨਾਲ ਕੋਈ ਹੋਰ ਸਕਿੱਲ ਵੀ ਆਪਣੇ ਅੰਦਰ ਤਿਆਰ ਕਰੋ, ਕੋਈ ਹੋਰ ਤਰ੍ਹਾਂ ਦੀ ਪੜ੍ਹਾਈ, ਕੁਛ ਹੋਰ ਤਰ੍ਹਾਂ ਦੀ ਸਕਿੱਲ। ਜਾਂ ਪਹਿਲਾਂ ਇੱਕ ਦਿਨ ਆਪਾਂ ਚਰਚਾ ਕਰ ਰਹੇ ਸੀਗੇ ਕਿ ਜਦੋਂ ਪਹਿਲਾ ਮੰਦਾ ਆਇਆ ਸੀ 2010-12 ਦਾ, ਤਾਂ ਉਦੋਂ ਪੰਜਾਬੀ ਰੇਡੀਓ ਐਸ ਈਵਨ ਕਿ ਇਹ ਵੀ ਦੱਸਿਆ ਜਾਂਦਾ ਸੀਗਾ ਕਿ ਫਲਾਂ ਥਾਂ ਜੋਬ ਆ, ਫਲਾਂ ਥਾਂ ਮੌਕੇ ਆ, ਤੁਸੀਂ ਉੱਥੇ ਜਾ ਕੇ ਜੋ ਵੀ ਤੁਹਾਡੀ ਪ੍ਰੋਫਾਈਲ ਦੇ ਮੁਤਾਬਕ ਆ, ਉੱਥੇ ਜਾ ਕੇ ਅਪਲਾਈ ਕਰ ਸਕਦੇ ਹੋ। ਜੀ। ਸੋ ਇਸ ਤਰ੍ਹਾਂ ਦੇ ਕਾਰਜ ਆਪਾਂ ਹਮੇਸ਼ਾ ਪਹਿਲੇ ਦਿਨੋਂ ਹੀ ਪੰਜਾਬੀ ਰੇਡੀਓ ਐਸ ਜੁੜਿਆ ਰਿਹਾ। ਜਿਹੜੀਆਂ ਅਕਸਰ ਗੱਲਾਂ ਸੁਣੀਦੀਆਂ ਤਾਂ ਉਹਨਾਂ ਗੱਲਾਂ ਦੇ ਵਿੱਚ ਕਈ ਸ਼ਿਕਵੇ ਜ਼ਰੂਰ ਕੀਤੇ ਜਾਂਦੇ ਆ ਭਰਾਵਾਂ ਦੇ ਨਾਲ। ਖਾਸ ਕਰਕੇ ਬਹੁਤ ਵਾਰ ਇਹ ਆਉਂਦਾ ਹੈ ਸ਼ਿਕਵੇ ਕਿ ਰੈਸਟ ਰੂਮ ਦੇ ਵਿੱਚ ਜਗ੍ਹਾ ਨਹੀਂ ਮਿਲਦੀ। ਫਿਰ ਬਾਅਦ ਦੇ ਵਿੱਚ ਸਾਡੇ ਕਾਲਜ ਦੱਸ ਕੇ ਜਾਂਦੇ ਕਿ ਕਈ ਵਾਰੀ ਟਰੱਕ ਵਾਲੇ ਵੀਰਾਂ ਦੇ ਨਾਲ ਹੀ ਸ਼ਿਕਵਾ ਕੀਤਾ ਜਾਂਦਾ ਕਿ ਸਫਾਈ ਤੱਕ ਨਹੀਂ ਰੱਖੀ ਜਾਂਦੀ। ਸੋ ਲੰਘੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਕਿਹੋ ਜਿਹਾ ਫੀਡਬੈਕ ਮਿਲਿਆ ਵਰਬਲੀ ਤੌਰ ਤੇ, ਜਾਂ ਕਿਹੋ ਜਿਹੀਆਂ ਗੱਲਾਂ ਬਾਤਾਂ ਇੰਡਸਟਰੀ ਦੇ ਨਾਲ ਜੁੜੇ ਕੰਮਕਾਰ ਦੇ ਬਾਰੇ ਜਾਣਨ ਨੂੰ ਮਿਲੀਆਂ ਨੇ ਤੁਹਾਨੂੰ? ਬਿਲਕੁਲ ਜੀ, ਜਦੋਂ ਆਪਾਂ ਕਾਲ ਚੱਕਦੇ ਵੀ ਹੈਗੇ ਆ ਨਾ, ਜੀ। ਬਹੁਤ ਤਰ੍ਹਾਂ ਦੀਆਂ ਰੋਜ਼ ਜਿਹੜੀਆਂ ਸਾਨੂੰ ਕਾਲਸ ਜਿਹੜੀਆਂ ਆਉਂਦੀਆਂ, ਉਹਨਾਂ ਦੇ ਵਿੱਚੋਂ ਕਈ ਜਿਹੜੀਆਂ ਗੱਲਾਂ ਉਹਨਾਂ ਨੂੰ ਆਪਾਂ 에ਅਰ ਤੇ ਨਹੀਂ ਵੀ ਕਰ ਸਕਦੇ ਹੁੰਦੇ। ਹਾਂਜੀ, ਹਾਂਜੀ, ਹਾਂਜੀ। ਪਰ ਪਹਿਲਾਂ ਜਿਹੜਾ ਤੁਸੀਂ ਮੰਦੀ ਦੀ ਗੱਲ ਕੀਤੀ ਹੈ, ਹੂੰ, ਦੇਖੋ ਹੂੰ। ਅਮਰੀਕਾ ਦੇ ਵਿੱਚ ਅਸੀਂ 2 ਸਾਲ ਤੋਂ ਰੌਲਾ ਪਾ ਰਹੇ ਹਾਂ ਜੀ, ਜੀ, ਕਿ ਇਹ ਮੰਦੀ ਆਉਂਦੀ ਰਹਿੰਦੀ ਆ, 10 ਸਾਲ ਬਾਅਦ ਆਉਂਦੀ ਆ, ਹਜੇ ਜੀ, ਪਛੜ ਕੇ ਆਈ ਆ ਇਹ। ਜੀ, ਜੀ। ਇਹਨੇ 1-2 ਸਾਲ ਐਵੇਂ ਲੰਘਾ ਦਿੱਤੇ ਆ। ਹੂੰ, 10 ਸਾਲ ਬਾਅਦ ਇਹ ਰਿਸੈਸ਼ਨ ਆਲਮੋਸਟ ਆਉਂਦਾ ਕਿਤੇ ਸਕਿਪ ਹੋ ਜਾ ਤਾਂ ਹੋ ਜਾ। ਕਈ ਵਾਰੀ ਉਹ ਕਾਫੀ ਡੀਪ ਹੁੰਦਾ, ਡੂੰਘਾ ਹੁੰਦਾ ਆ, ਜੀ, ਜੀ। ਉਹ ਕਵਰ ਕਰਦਾ ਟਾਈਮ ਲੱਗ ਜਾਂਦਾ। ਹੂੰ, ਇਹ ਜਦੋਂ ਬੁਸ਼ ਸੀਗਾ ਨਾ, ਉਹ ਅਨਾਉਂਸ ਨਹੀਂ ਸੀ ਕਰਦਾ ਹੂੰ। ਕਿ ਇਹ 2008 ਦੀ ਗੱਲ ਆ ਜੀ, ਕਿ ਅਸੀਂ ਰਿਸੈਸ਼ਨ ਦੇ ਵਿੱਚ ਆ। ਉਹਨੇ ਜੀ, ਜੀ। ਅਮਰੀਕਨ ਡ੍ਰੀਮ ਦਿੱਤਾ ਸੀ ਲੋਕਾਂ ਨੂੰ, ਕਰ ਲਓ, ਹੂੰ, ਹੂੰ। ਕਰ ਲਓ। ਉਸੇ ਚੱਕਰ ਦੇ ਵਿੱਚ ਆਪਾਂ ਜਿਹੜੇ ਕਈਆਂ ਦੇ ਨਾਅਰੇ ਹੁੰਦੇ ਆ ਨਾ, ਹੂੰ, ਕਈ ਸਾਡੇ ਸਰਕਾਰੀ ਨਾਅਰੇ ਹੁੰਦੇ ਆ, ਕਈ ਵਾਰੀ ਫਿਰ ਉਹਨਾਂ ਨੇ ਉਹੀ ਵਿਉਂਤਬੰਦੀ ਮੀਡੀਆ ਤੇ ਕੀਤੀ ਹੁੰਦੀ ਆ ਵੀ ਇਹਨੂੰ ਹੀ ਜ਼ਿਆਦਾ ਚੀਜ਼ ਨੂੰ ਚਮਕਾਉਣਾ ਆ। ਸੋ ਹੂੰ। ਉਹਦੇ ਵਿੱਚ ਬਹੁਤ ਸਾਰੇ ਲੋਕ ਫਸ ਗਏ। ਜੀ, ਜੀ। ਜ਼ੀਰੋ ਡਾਊਨ ਤੇ ਘਰ ਲਈ ਜਾਂਦੇ ਸੀ ਤੇ ਉਹ ਹੂੰ, ਘਰਾਂ ਦੀ ਕੀਮਤ ਸਾਨੂੰ ਸਮਝ ਨਹੀਂ ਸੀ ਲੱਗਦੀ। ਅਸੀਂ ਖੁਦ ਹੈਰਾਨ ਸੀਗੇ ਹੂੰ, ਕਿ ਹੂੰ। ਅਸੀਂ ਇੰਨਾ ਕੁਝ ਦੇਖਿਆ ਇੱਥੇ, ਹਾਂਜੀ। ਵੀ ਇਹ ਲੋਕੀ ਫਸੀ ਕਿਵੇਂ ਜਾਂਦੇ ਆ। ਹੂੰ, ਹੂੰ, ਹੂੰ। ਉਹ ਜਦੋਂ ਘਰ ਲੈਂਦੇ ਸੀ, ਓਵਰਨਾਈਟ ਘਰ ਦੀ ਪ੍ਰਾਈਸ 50,000 ਵੱਜ ਜਾਂਦੀ ਸੀ। ਹੂੰ। ਸਟਾਕਟਨ ਵਰਗੇ ਸ਼ਹਿਰ ਦੇ ਵਿੱਚ, ਜਿਹਨੂੰ ਪਤਾ ਹੀ ਆਪਾਂ ਨੂੰ ਵੀ ਕੀ ਕਿਹਾ ਜਾਂਦਾ ਆ, ਜੀ, ਜੀ। ਹਨਾ, ਤੇ ਉੱਥੇ ਹੀ 8.5 ਲੱਖ ਦਾ ਘਰ ਹੋ ਗਿਆ ਸੀ। ਉਹ ਹੂੰ। ਵੀ ਜਿਹੜਾ ਮਰਜ਼ੀ ਏਰੀਆ ਹੋਵੇ, ਕਿਉਂਕਿ ਜਦੋਂ ਹਰ ਕੋਈ ਘਰ ਦੇਖਦਾ ਆ, ਜਦੋਂ ਸ਼ਹਿਰ ਦਾ ਨਾਂ ਆ ਜਾਂਦਾ ਤੇ ਕਈ ਵਾਰੀ ਸਾਨੂੰ ਇਹ ਲੱਗਦਾ ਵੀ ਸਾਡੇ ਸ਼ਹਿਰ ਨੂੰ ਖਬਰੇ ਮੰਦਿਆ ਕਹਿ ਦਿੱਤਾ। ਹੂੰ, 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 ਇਹ ਹੂੰ। ਚੱਲਿਆ ਹੀ ਆਇਆ ਆ, ਇਹ ਹੂੰ। ਚੱਲਿਆ ਹੀ ਆਇਆ। ਹਰ ਕੋਈ ਏਰੀਆ ਦੇਖ ਕੇ ਘਰ ਲੈਂਦਾ ਆ। ਜੀ, ਜੀ। ਜਿੰਨਾ ਮਰਜ਼ੀ ਅਸੀਂ ਇੱਕ ਦੂਜੇ ਨੂੰ ਕਿਸੇ ਮਤਲਬ ਲਈ ਜੱਫੀਆਂ ਪਾਈ ਜਾਈਏ, ਪਰ ਫਿਰ ਵੀ ਦੇਖਦੇ ਹੁੰਦੇ ਆ, ਸਾਨੂੰ ਏਦਾਂ ਦੇ ਏਰੀਏ ਦੇ ਵਿੱਚ ਘਰ ਚਾਹੀਦਾ ਆ। ਜੀ, ਸਾਡੇ ਜੀ। ਬੱਚਿਆਂ ਨੇ ਪੜ੍ਹਨਾ, ਸਾਡੇ ਬੱਚਿਆਂ ਨੇ ਸਕੂਲੇ ਜਾਣਾ। ਸੋ ਹੂੰ। ਉਸ ਟਾਈਮ ਦੇ ਉੱਤੇ ਵੀ ਜਿਹੜੀ ਆ ਕਈ ਵਾਰੀ ਲੀਡਰ ਅਨਾਉਂਸ ਨਹੀਂ ਕਰਦੇ। ਆਪਾਂ ਟਰੱਕਿੰਗ ਦੀ ਗੱਲ ਕਰ ਰਹੇ ਹਾਂ, ਟਰੱਕਿੰਗ ਤੇ ਹੀ ਆਵਾਂਗੇ ਹਾਂਜੀ, ਹਾਂਜੀ। ਕਿ ਕਾਫੀ ਟਾਈਮ ਤੋਂ ਆਪਾਂ ਇਹ ਅਨਾਉਂਸ ਕਰਦੇ ਰਹੇ ਕਿ ਮੰਦੀ ਆਉਣ ਵਾਲੀ ਆ, ਮੰਦੀ ਆਉਣ ਵਾਲੀ ਆ। ਬਹੁਤ ਹੂੰ। ਸਾਰੇ ਜਿਹੜੇ ਨਾ ਸਿਆਣੇ ਸੀਗੇ, ਹਾਂਜੀ। ਭੈਣਾਂ ਵੀ ਚਲਾਉਣੀਆਂ ਟਰੱਕ, ਭੈਣਾਂ ਭਰਾ ਬਹੁਤ ਸਿਆਣੇ ਸੀ, ਜਿਨ੍ਹਾਂ ਨੇ ਪੈਸੇ ਬਣਾਏ ਸੀ, ਜਿਨ੍ਹਾਂ ਨੇ ਜ਼ਮਾਨਾ ਵੇਖਿਆ ਸੀ, ਹੂੰ, ਜਾਂ ਜਿਨ੍ਹਾਂ ਨੇ ਗੱਲਾਂ ਤੋਂ ਸਮਝ ਲਿਆ ਸੀ ਕਿ ਕੁਛ ਹੋਣ ਵਾਲਾ ਆ। ਉਹਨਾਂ ਨੇ ਹੂੰ, ਇਨਵੈਸਟ ਆਸੇ-ਪਾਸੇ ਪੈਸੇ ਕਰ ਲਏ ਸੀ। ਹੂੰ। ਉਹਨਾਂ ਨੇ ਆਪਣੇ ਲਾਈਫ ਸਟਾਈਲ ਏਦਾਂ ਨਹੀਂ ਸੀ ਚੇਂਜ ਕੀਤੇ। ਸੋ ਹੁਣ ਕਈਆਂ ਨੂੰ ਇਹ ਹੋਣਾ ਵੀ ਲਾਈਫ ਸਟਾਈਲ ਦੀ ਕਿਉਂ ਗੱਲ ਕਰਦੇ ਆ। ਲਾਈਫ ਸਟਾਈਲ ਓਨਾ ਹੀ ਰੱਖੋ ਜਿੰਨਾ ਤੁਸੀਂ ਅਫੋਰਡ ਕਰ ਸਕਦੇ ਜੀ, ਬਿਲਕੁਲ। ਹਾਂ। ਉਹ ਜਿਹੜਾ ਹੱਦੋਂ ਵੱਧ ਹੋ ਜਾਂਦਾ ਆ, ਫਿਰ ਉਹ ਤੁਹਾਨੂੰ ਤੰਗ ਕਰਦਾ ਆ। ਹੂੰ। ਹੁਣ ਕਈਆਂ ਨੇ ਮੰਦੇ ਹਾਲ ਹੋਏ ਪਏ ਆ, ਹਨਾ। ਜੀ, ਜੀ। ਪੇਮੈਂਟਾਂ ਟੁੱਟਦੀਆਂ ਜਾਂਦੀਆਂ, ਪੇਮੈਂਟ ਵਾਲੇ ਪੈਸੇ ਨਹੀਂ ਬਣਦੇ ਹੈਗੇ। ਹੂੰ। ਪਰ ਇੰਨਾ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ। ਟਾਈਮ ਉੱਤੇ ਥੱਲੇ ਜਿਹੜਾ ਨਾ ਉਹ ਹੁੰਦਾ ਰਹਿੰਦਾ ਹੁੰਦਾ। ਹੂੰ, ਹੂੰ। ਜੀ। ਅੱਗੇ ਕਈ ਵਾਰੀ ਹੁੰਦਾ ਨਾ ਵੀ ਜਦੋਂ ਸਾਨੂੰ ਬਹੁਤਾ ਵੱਡਾ ਗੱਫਾ ਮਿਲ ਜਾਂਦਾ, ਉਸ ਤੋਂ ਬਾਅਦ ਫਿਰ ਛੋਟਾ ਅਸੈਪਟ ਹੀ ਨਹੀਂ ਹੁੰਦਾ। ਜੀ, ਹਾਂ, ਜੀ। ਜਦੋਂ ਅਸੀਂ ਵਿਆਹ ਸ਼ਾਦੀ ਤੇ ਜਾ ਕੇ ਆਉਂਦੇ ਨਾ, ਫਿਰ ਘਰ ਦੀ ਰੋਟੀ ਪਾਣੀ ਸਵਾਦ ਨਹੀਂ ਲੱਗਦਾ ਨਹੀਂ 2 ਕੁ ਲੱਗਦਾ। ਦਿਨ। ਹਾਂ, ਹੂੰ। ਸਾਨੂੰ ਉਹ ਕੁਛ ਹੀ ਓਨਾ ਕੁਛ ਹੀ ਚਾਹੀਦਾ, ਏਦਾਂ ਨਹੀਂ ਹੁੰਦੀ ਹੈਗੀ। ਜੀ, ਜੀ। ਸਦਾ ਨਹੀਂ ਏਦਾਂ ਰਹਿੰਦੀ। ਇਹ ਲਾਈਫ ਆ। ਹੂੰ। ਇਹਦੇ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਆ। ਜੀ, ਇਹਦੇ ਵਿੱਚ ਡਿਪਰੈਸ਼ਨ 'ਚ ਜਾਣ ਦੀ ਕਿਸੇ ਨੂੰ ਲੋੜ ਨਹੀਂ ਗੀ। ਜੀ। ਇਹਦੇ ਵਿੱਚ ਸਾਰਾ ਪਿੰਡ ਮਿੱਤਰਾਂ ਦਾ ਲੱਗਣ ਦੀ ਸ਼ਾਮ ਨੂੰ ਕੋਈ ਲੋੜ ਨਹੀਂ ਜੀ, ਸਾਨੂੰ ਤਾਂ ਫਿਕਰ ਹੀ ਬਹੁਤ ਆ। ਇਹਦੇ ਨਾਲ ਫਿਕਰ ਥੋੜ੍ਹੀ ਹਟ ਜਾਂਦੇ ਆ। ਜੀ। ਤੁਸੀਂ ਲਾਈਫ ਸਟਾਈਲ ਇੱਧਰ ਨੂੰ ਚੇਂਜ ਨਾ ਕਰੋ। ਤੁਸੀਂ ਹੂੰ। ਲਾਈਫ ਸਟਾਈਲ ਇੱਧਰ ਨੂੰ ਕਰੋ ਕਿ ਤੁਸੀਂ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ, ਉਹ 'ਚੋਂ ਨਿਕਲਣਾ ਕਿਵੇਂ ਆ।
ਜੀ। ਬਹੁਤ ਮੰਦੀ ਹੋਈ ਪਈ ਆ। ਵਾਕਿਆ ਹੀ ਜਿਹੜੀ ਹੋਰ ਛੋਟੇ-ਮੋਟੇ ਕੰਮ ਸੀਗੇ, ਹੂੰ। ਛੋਟੇ-ਮੋਟੇ ਕੰਮ ਵੀ ਨਹੀਂ ਮਿਲ ਰਹੇ। ਜੀ। ਐਮਾਜ਼ੋਨ ਦੇ ਵਿੱਚ ਜਿਹੜੇ ਲੋਕੀ ਆ ਪੈਕਿੰਗ ਕਰਦੇ ਸੀਗੇ ਹੂੰ, ਹੂੰ, ਜਾਂ ਹੋਰ ਕਈ ਜੋਬਾਂ ਕਰਦੇ ਸੀਗੇ ਉਹਦੇ ਵਿੱਚ, ਉਹ ਹੂੰ। ਹੋਲਡ ਤੇ ਬੈਠੇ ਆ। ਸਾਡੇ ਏਰੀਏ 'ਚ ਤਾਂ ਇਹ ਹਾਲ ਹੈ, ਤੁਹਾਡੇ ਪਤਾ ਨੀਗਾ ਮੈਨੂੰ। ਜੀ, ਜੀ। ਸਾਡੇ ਵੱਲ ਤੇ ਇਸ ਗੱਲ ਦੀ ਬਹੁਤ ਮੰਦੀ ਹੋਈ ਹੋਈ ਆ। ਹੂੰ। ਦੂਜਾ ਮਹਿੰਗਾਈ ਨੇ ਲੱਕ ਤੋੜਿਆ ਹੋਇਆ ਆ, ਜੀ। ਮਹਿੰਗਾਈ ਬਹੁਤ ਆ, ਹਨਾ। ਬਾਕੀ ਹੂੰ, ਹੋਰ ਚੀਜ਼ਾਂ ਤਾਂ ਕੀ ਲੈਣੀਆਂ ਆ, ਲੋਕਾਂ ਨੂੰ ਗਰੋਸਰੀ ਲੈਣੀ ਔਖੀ ਹੋਈ ਪਈ ਆ, ਇੰਨੀ ਮਹਿੰਗੀ ਹੋ ਗਈ ਆ, ਹਰ ਇੱਕ ਚੀਜ਼ ਇੰਨੀ ਮਹਿੰਗੀ ਹੋ ਗਈ ਆ। ਹੂੰ। ਸੋ ਕਹਿੰਦੇ ਹੁੰਦੇ ਸਿਆਣਾ ਤਾਂ ਉਹੀ ਹੁੰਦਾ, ਚਾਦਰ ਦੇਖ ਕੇ ਪੈਰ ਪਸਾਰੇ। ਜੀ। ਸੋ ਤੁਸੀਂ ਜਿਨ੍ਹਾਂ ਨੇ ਤਾਂ ਚਾਦਰ ਦੇਖ ਕੇ ਪੈਰ ਪਸਾਰੇ ਆ, ਹਾਂਜੀ। ਸੋ ਉਹਨਾਂ ਦੀ ਚਾਦਰ ਮਿਚਦੀ ਆ ਹਜੇ ਹੂੰ, ਵੀ। ਹੂੰ, ਹੂੰ, ਉਹਨਾਂ ਨੂੰ ਕੋਈ ਨਹੀਂ ਹੈਗਾ। ਹੂੰ। ਜਿਨ੍ਹਾਂ ਦੇ ਆਪਣੇ ਕਹਿੰਦੇ ਹੁੰਦੇ ਆ ਨਾ ਵੀ ਪਾਰਟੀ ਤੋਂ ਪਾਰਟੀ ਚੱਲਦੀ ਸੀਗੀ ਜੀ, ਜੀ। ਤੇ ਉਸ ਟਾਈਮ ਤੇ ਆਪਾਂ ਨਹੀਂ ਸਾਂਭਿਆ। ਹੂੰ, ਜਿਹੜੇ ਸੰਭਾਲ ਕੇ ਚੱਲੇ ਉਹ ਅੱਜ ਵੀ ਕਹਿੰਦੇ ਆ ਵੀ ਸਾਨੂੰ ਤਾਂ ਡਰਾਈਵਰਾਂ ਦੀ ਕਮੀ ਹੈ। ਹੂੰ। ਉਹ ਅੱਜ ਦੀ ਡੇਟ 'ਚ ਵੀ ਕਹਿੰਦੇ ਸਾਨੂੰ ਡਰਾਈਵਰ ਚਾਹੀਦੇ ਆ। ਜੀ, ਜੀ। ਸੋ ਡਰਾਈਵਰ ਚਾਹੀਦੇ ਆ, ਪਰ ਹੁਣ ਫਿਰ ਕਈ ਵਾਰੀ ਆਪਾਂ ਪੈਸੇ ਠੋਕ ਕੇ ਮੰਗਦੇ ਆ। ਏਦਾਂ ਦੀਆਂ ਵੀ ਜਿੱਦਾਂ ਗੱਲਾਂ ਕਰਦੇ ਆ ਆਮ ਲੋਕ ਸਾਡੇ ਨਾਲ ਵੀ ਹਾਂਜੀ। ਪੈਸੇ ਠੋਕ ਕੇ ਮੰਗਦੇ ਆ। ਪੈਸੇ ਉਨੇ ਤਾਂ ਜੇ ਤੁਹਾਡੇ ਗੈਸ ਮਹਿੰਗੀ ਆ, ਲੋਡ ਦੇ ਪੈਸੇ ਨਹੀਂ ਇੰਨੇ ਮਿਲਦੇ, ਕਿਵੇਂ ਅਫੋਰਡ ਕਰੋਗੇ ਦੋਨੇ ਪਾਸੇ? ਔਖਾ ਹੋ ਜਾਂਦਾ। ਹਾਂ, ਤਾਂ ਕਿਸੇ ਤਰ੍ਹਾਂ ਵੀ ਤੁਹਾਡਾ ਆਪਣਾ ਆ ਨਾ ਐਡਜਸਟਮੈਂਟ ਜ਼ਰੂਰ ਕਰਨੀ ਚਾਹੀਦੀ ਆ। ਜੀ। ਬਾਕੀ ਜਿੱਥੇ ਗੇੜਾ ਲਾਉਂਦੇ ਆ, ਭਾਈ ਰੇਡੀਓ ਤੇ ਕਹਿ ਕੇ ਕਿਸੇ ਦਾ ਨਾਂ, ਕਿਸੇ ਦੀ ਗੱਲ ਵੀ ਇਹਨੇ ਮੈਨੂੰ ਪੈਸੇ ਨਹੀਂ ਦਿੱਤੇ, ਉਹ ਗੱਲ ਨਹੀਂ ਬਣਨੀ ਹੈ। ਹੂੰ। ਪਹਿਲਾਂ ਤਾਂ ਤੁਸੀਂ ਕੰਮ ਹੀ ਓਨਾ ਕੁ ਕਰੋ, ਨਾਲ ਦੀ ਨਾਲ ਪੈਸੇ ਲਾਓ ਆਪਣੇ। ਜੀ। ਤੇ ਜਿਨ੍ਹਾਂ ਨੇ ਭਾਈ ਕੰਮ ਕਰਵਾਉਣੇ ਆ ਨਾ, ਤੁਸੀਂ ਵੀ ਸੁਰਖਰੂ ਰਹੋਗੇ। ਤੁਹਾਡੇ ਹੂੰ। ਵੀ ਮਨ ਨੂੰ ਸ਼ਾਂਤੀ ਹੋਊਗੀ। ਅਸੀਂ ਕਿਸੇ ਦਾ ਦੇਣਾ ਨਹੀਂ, ਜੀ, ਬਿਲਕੁਲ। ਹਨਾ। ਅੱਜ ਕੱਲ ਦੇਖੋ ਲੋਕ ਨਾਂ ਲੈ ਜਾਣ ਕਿਤੇ, ਅਸੀਂ ਬਿਲਕੁਲ ਗਰੇਜ ਕਰਦੇ ਹਾਂ, ਕੋਈ ਕਿਸੇ ਦਾ ਨਾਂ ਨਾ ਲਓ, ਹੂੰ, ਹੂੰ। ਕਿਉਂਕਿ ਕਮਿਊਨਿਟੀ ਦੇ ਵਿੱਚ ਬਹੁਤਾ ਕੁਛ ਚੱਲਦਾ ਹੀ ਚੱਲਦਾ ਹੈ। ਚੱਲਦਾ ਹੀ ਚੱਲਦਾ, ਬਿਲਕੁਲ। ਚੱਲਦਾ ਹੈ, ਇਹ ਹੁੰਦਾ ਹੀ ਆਇਆ ਆ। ਪਰ ਜੀ ਬਲਵਿੰਦਰ ਕੌਰ ਜੀ, ਇਹਦਾ ਇੱਕ ਪਹਿਲੂ ਇਹ ਆ ਕਿ ਲੋਕ ਕਈ ਵਾਰੀ ਰੇਡੀਓ ਨੂੰ ਇਸ ਗੱਲ ਤੇ ਉੱਤੇ ਫੋਰਸ ਕਰਦੇ ਆ ਵੀ ਤੁਸੀਂ ਨਾਂ ਲੈ ਕੇ ਗੱਲ ਕਰੋ, ਗੱਲ ਸਾਡੀ ਕਰ ਲਓ, ਪਰ ਹਾਂਜੀ, ਨਾਂ ਤੁਸੀਂ ਲੈ ਲਓ। ਜਦੋਂ ਆਖੀਦਾ ਵੀ ਤੁਸੀਂ ਆਪਦਾ ਪੱਖ ਰੱਖ ਲਓ ਜਾਂ ਔਨ ਏਅਰ ਆ ਜਾਓ ਜਾਂ ਕਿਵੇਂ ਵੀ ਤੁਸੀਂ ਤੁਸੀਂ ਆਪਣਾ ਹਾਂ, ਆਪਣਾ ਜਿਹੜਾ ਗੱਲ ਆ ਉਹ ਕਰ ਜਾਓ, ਉਹ ਕੋਈ ਕਰ ਨਾਂ ਜਾਓ। ਲੈਣ ਦੀ ਜ਼ਰੂਰੀ ਨਹੀਂ, ਅਗਲਾ ਸਮਝ ਜਾਂਦਾ। ਹਾਂਜੀ, ਉਦੋਂ ਫਿਰ ਕਈ ਵੀਰ ਟਾਲਾ ਕਰ ਜਾਂਦੇ ਆ। ਸੋ ਇਸ ਤਰ੍ਹਾਂ ਧਰਮ ਸੰਕਟ ਦੇ ਵਿੱਚ ਸਾਨੂੰ ਨਾ ਫਸਾਇਆ ਕਰੋ, ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਅਸੀਂ ਗੱਲ ਵੀ ਕਰ ਲੈਂਦੇ ਹਾਂ, ਗੱਲ ਸਾਨੂੰ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਕਈ ਥਾਈਂ ਲੱਗਦਾ ਹੋਣਾ ਕਿ ਸ਼ਾਇਦ ਇਤਰਾਜ਼ ਆ, ਤਾਂ ਦੇਖੋ ਜੇ ਰੇਡੀਓ ਜਿਹੜਾ ਮਾਧਿਅਮ ਹੈ, ਜੇ ਅਸੀਂ ਇੱਥੇ ਬਹਿ ਕੇ ਇੱਥੋਂ ਦੇ ਸਿਸਟਮ ਬਾਰੇ ਗੱਲ ਕਰ ਲੈਂਦੇ ਹਾਂ, ਔਰ ਕਦੇ ਵੀ ਭਾਵੇਂ ਉਹ ਕਿਹੜਾ ਮਰਜ਼ੀ ਪ੍ਰਸ਼ਾਸਨ ਹੈ, ਚਾਹੇ ਹੁਣ ਵਾਲੀ ਸਰਕਾਰ ਦਾ ਪ੍ਰਸ਼ਾਸਨ ਹੈ, ਚਾਹੇ ਉਹ ਗਵਰਨਰ ਨਿਊਸਮ ਦਾ ਪ੍ਰਸ਼ਾਸਨ ਹੈ, ਚਾਹੇ ਉਹ ਪਹਿਲਾਂ ਵਾਲੀਆਂ ਸਰਕਾਰਾਂ ਦਾ ਪ੍ਰਸ਼ਾਸਨ ਹੋਵੇ, ਕਦੇ ਅਸੀਂ ਜੱਕਾ ਤੱਕੀ ਜਾਂ ਕਦੇ ਡਿਪਲੋਮੈਟਿਕ ਗੱਲ ਨਹੀਂ ਕੀਤੀ, ਤੇ ਨਾਲ ਹੀ ਕਦੇ ਇਹ ਵੀ ਨਹੀਂ ਕਿਹਾ ਉੱਥੋਂ ਦੀਆਂ ਸਰਕਾਰਾਂ ਬਾਰੇ ਵੀ ਕਦੇ ਜੱਕ ਕੇ ਗੱਲ ਨਹੀਂ ਕੀਤੀ, ਤਾਂ ਸਾਨੂੰ ਦੂਜੀਆਂ ਗੱਲਾਂ ਕਰਨ ਤੋਂ ਕੀ ਗੁਰੇਜ਼ ਹੋਊਗਾ। ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਤੁਹਾਡਾ ਦੁੱਖ ਆ, ਜੇਕਰ ਤੁਸੀਂ ਖੁਦ ਆਪਣਾ ਦੁੱਖ ਨਹੀਂ ਕਿਸੇ ਨੂੰ ਦੱਸੋਗੇ, ਜੇਕਰ ਤੁਸੀਂ ਉਹਦੇ ਵਿੱਚ ਖੁਦ ਆਪਣੀ ਗੱਲ ਨਹੀਂ ਰੱਖੋਗੇ, ਤਾਂ ਉੱਥੇ ਕੌਣ ਰੱਖੂਗਾ ਗੱਲ? ਸੋ ਜਦੋਂ ਕਦੇ ਠੱਗੀ ਵੱਜਦੀ ਹੈ, ਜਦੋਂ ਕਿਤੇ ਕੋਈ ਪੈਸੇ ਮਾਰਦਾ ਵਾ, ਇਹ ਜਿਹੜਾ ਮਾਧਿਅਮ ਹੈ, ਇਹ ਜਿਹੜਾ ਪਲੇਟਫਾਰਮ ਹੈ, ਇਹ ਤੁਹਾਡੇ ਸਭ ਦਾ ਹੈ। ਸਟੂਡੀਓ ਦਾ ਨੰਬਰ ਸਾਲਾਂ ਤੋਂ, ਦਹਾਕਿਆਂ ਤੋਂ ਇੱਕੋ ਹੀ ਆ, ਕਦੇ ਬਦਲਿਆ ਨਹੀਂ, ਨਾ ਹੀ ਕਿਸੇ ਕਾਲ ਦੇ ਲਈ ਬਦਲਿਆ ਵਾ ਕਿ ਫਲਾਣੇ ਕਾਲ ਦੇ ਲਈ ਆਹ ਨੰਬਰ ਹੈ ਜਾਂ ਆਹ ਨੰਬਰ ਹੈ। ਇੱਕੋ ਹੀ ਨੰਬਰ ਆ, ਔਨ ਏਅਰ ਆਓ, ਗੱਲ ਰੱਖਣੀ ਆ, ਆਪਣੀ ਗੱਲ ਜ਼ਰੂਰ ਰੱਖ ਸਕਦੇ ਹੋ, ਕੀ ਮਾਮਲਾ ਹੋਇਆ ਇਹ ਵੀ ਜ਼ਰੂਰ ਕਹਿ ਸਕਦੇ ਹੋ। ਬਹੁਤ ਵਾਰ ਇਹ ਗੱਲ ਅਸੀਂ ਪਰਸਨਲੀ ਜਦੋਂ ਕਿਸੇ ਮੈਟਰ ਨੂੰ ਇਨਵੈਸਟੀਗੇਟ ਕਰੀਦਾ, ਬਹੁਤ ਸਾਰੇ ਮਸਲੇ ਆ ਜਾਂਦੇ ਨੇ। ਜਦੋਂ ਕਿਸੇ ਮਾਮਲੇ ਨੂੰ ਇਨਵੈਸਟੀਗੇਟ ਕਰੀਦਾ ਕਿ ਚਲੋ ਪਤਾ ਕਰਦੇ ਹਾਂ ਇਹਦੇ ਬਾਰੇ ਬੋਲਣ ਤੋਂ ਪਹਿਲਾਂ, ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ, ਤਾਂ ਕਈ ਚੀਜ਼ਾਂ ਫਿਰ ਉਦੋਂ ਕਈ ਹੋਰ ਪੱਖ ਵੀ ਸਾਹਮਣੇ ਆਉਂਦੇ ਨੇ। ਪਤਾ ਲੱਗਦਾ ਕਿ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਫਸਟ ਹੈਂਡ ਪਹੁੰਚੀ ਸੀ, ਉਹ ਇਨਫੋਰਮੇਸ਼ਨ ਫਾਲਸ ਸੀ ਜਾਂ ਫੈਬਰੀਕੇਟਡ ਸੀ। ਸੋ ਜੇ ਅਸੀਂ ਉਸੇ ਤਰ੍ਹਾਂ ਹੀ ਉਹਨੂੰ ਪੇਸ਼ ਕਰ ਦਈਏ, ਤਾਂ ਇਹਦਾ ਮਤਲਬ ਇਹ ਬਣ ਜਾਂਦਾ ਕਿ ਤੁਸੀਂ ਉਹਨੂੰ ਕੋਈ ਪੁੱਛ-ਛਾਣ ਨਹੀਂ ਕੀਤੀ। ਪਰ ਅਸੀਂ ਕਿਉਂਕਿ ਹਰ ਚੀਜ਼ ਨੂੰ ਪੁੱਛ-ਛਾਣ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹਰ ਚੀਜ਼ ਨੂੰ ਖੰਗਾਲਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਕਰਕੇ ਫਿਰ ਬਹੁਤ ਵਾਰ ਇਹ ਹਰੇਕ ਮਾਮਲੇ ਦੇ ਚਾਹੇ ਉਹ ਕਿਸੇ ਤੇ ਪੈਸੇ ਨੱਪਣ ਦਾ ਐਲੀਗੇਸ਼ਨ ਹੈ, ਚਾਹੇ ਉਹ ਕਿਸੇ ਤੇ ਹਰਾਸਮੈਂਟ ਕਰਨ ਦਾ ਐਲੀਗੇਸ਼ਨ ਹੈ, ਉਹਦੀਆਂ ਕਈ ਹੋਰ ਪਹਿਲੂ ਵੀ ਪਤਾ ਲੱਗਦੇ ਆ। ਸੋ ਇਸ ਕਰਕੇ ਜਦੋਂ ਵੀ ਤੁਹਾਡਾ ਕੋਈ ਇਹੋ ਜਿਹਾ ਕਿਸੇ ਨਾਲ ਸ਼ਿਕਵਾ ਵਾ, ਤੁਹਾਡਾ ਗਿਲਾ ਵਾ, ਤਾਂ ਤੁਸੀਂ ਬੇਝਿਜਕੇ ਇਸ ਪਲੇਟਫਾਰਮ ਤੇ ਆ ਕੇ ਆਪਣੀ ਗੱਲ ਰੱਖ ਸਕਦੇ ਹੋ, ਆਪਣੀ ਗੱਲ ਕਰ ਸਕਦੇ ਹੋ। ਜੱਸੀ ਕੁਮਾਰ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ।
ਪਰ ਉਹ ਕਹਿੰਦੇ ਕਿ ਮੇਰੇ ਵੀ ਪੈਸੇ ਮਾਰੇ ਸੀਗੇ ਤੇ ਮੈਂ ਲਾਇਸੈਂਸ ਵਰਕ ਕੀਤਾ ਸੀ W2 ਦੇ ਉੱਤੇ ਸ਼ਾਇਦ ਕੰਮ ਕੀਤਾ ਇਹਨਾਂ ਨੇ, ਤਾਂ ਉਹ ਦੱਸ ਰਹੇ ਨੇ ਆਪਣਾ ਐਕਸਪੀਰੀਅੰਸ। ਸੋ ਤੁਸੀਂ ਕਰ ਸਕਦੇ ਹੋ, ਅਸੀਂ ਕਦੇ ਕਿਸੇ ਨੂੰ ਇਹ ਨਹੀਂ ਰੋਕਿਆ ਨਹੀਂ ਕਿ ਤੁਸੀਂ ਨਾ ਕਰੋ ਜਾਂ ਤੁਸੀਂ ਫਲਾਣੇ ਦਾ ਨਾਂ ਨਾ ਲਓ। ਸਾਨੂੰ ਇਹ ਕੋਈ ਦਿੱਕਤ ਨਹੀਂ ਹੈ, ਨਾ ਲੈਣਾ, ਨਹੀਂ ਲੈਣਾ, ਇਹ ਤੁਹਾਡੀ ਪ੍ਰੈਫਰੈਂਸ ਹੋ ਸਕਦੀ ਹੈ। ਪਰ ਹਾਂ, ਜਦੋਂ ਕਿਤੇ ਵੀ ਐਲੀਗੇਸ਼ਨ ਲਾਓ ਤਾਂ ਬਾਅਦ ਦੇ ਵਿੱਚ ਉਹਨਾਂ ਗੱਲਾਂ ਦੇ ਉੱਤੇ ਸਟੈਂਡ ਜ਼ਰੂਰ ਕਰ ਜਿਆ ਕਰੋ ਮੇਰੇ ਭਰਾ, ਸਾਨੂੰ ਫਸਾ ਕੇ ਫਿਰ ਆਪ ਨਿਕਲਣ ਵਾਲੀ ਗੱਲ ਨਾ ਕਰਿਆ ਕਰੋ। ਜੀ। ਨਹੀਂ, ਤੁਸੀਂ ਨਾਂ ਲੈਣਾ ਚਾਹੁੰਦੇ ਆ, ਤੁਹਾਡੀਆਂ ਹਾਂਜੀ। ਖੁਦ ਦੀਆਂ ਫੇਸਬੁੱਕ ਆਈਡੀਆਂ ਹਾਂ, ਹੈਗੀਆਂ ਆ, ਹਾਂ, ਬਿਲਕੁਲ, ਤੁਸੀਂ ਬਿਲਕੁਲ। ਕਰੋ। ਹੂੰ, ਨਾਲੇ ਜੇ ਤੁਸੀਂ ਇਹ ਕੋਈ ਜ਼ਰੂਰੀ ਨਹੀਂ ਤੁਸੀਂ ਫੇਸਬੁੱਕਾਂ ਤੇ ਜਾਣਾ ਆ, ਹੂੰ। ਤਾਂ ਇੱਥੇ ਕੋਰਟਾਂ ਬਣੀਆਂ ਆ, ਜੀ, ਜੀ। ਇੱਥੇ ਨਿਆਂ ਸਿਸਟਮ ਹੈਗਾ ਆ। ਹੂੰ, ਹੂੰ, ਹੂੰ। ਪੈਸੇ ਮਾਰੇ ਆ, ਤੁਸੀਂ ਲੇਬਰ ਕੋਰਟ ਚਲੇ ਜਾਓ। ਹੂੰ, 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 ਤੁਹਾਨੂੰ ਕੋਈ ਹੂੰ। ਹੋਰ ਪ੍ਰੋਬਲਮ ਆ, ਉੱਥੇ ਤੁਸੀਂ ਰਿਪੋਰਟ ਕਰੋ। ਹੂੰ, ਕਿਉਂਕਿ ਜੀ, ਜੀ। ਇਹੀ ਵੇ ਆ ਅਮਰੀਕਾ ਦੇ ਹੂੰ, ਵਿੱਚ ਇਹੀ ਵੇ ਆ, ਬਿਲਕੁਲ ਇਸ ਸਹੀ ਹੈ। ਚੀਜ਼ ਦਾ ਹਨਾ। ਜੀ, ਜੀ। ਤੇ ਉੱਥੇ ਤੁਸੀਂ ਰਿਪੋਰਟ ਕਰ ਦੋ, ਉੱਥੇ ਤੁਸੀਂ ਲੇਬਰ ਕੋਰਟ ਦੇ ਵਿੱਚ ਚਲੇ ਜਾਓ, ਤੁਹਾਡੇ ਨਾਲ ਊਚ ਨੀਚ ਹੁੰਦੀ ਆ। ਹੂੰ, 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 ਤੇ ਹੂੰ। ਐ ਨਹੀਂ ਡਰ ਕੇ ਨਾ ਬੈਠੋ, ਤੁਹਾਨੂੰ ਕੋਈ ਹੂੰ। ਲਾਰੇ ਲਾਉਂਦਾ ਆ, ਤੁਸੀਂ ਸਮਝ ਜਾਂਦੇ ਆ ਵੀ ਜੀ, ਮੈਨੂੰ ਜੀ। ਲਾਰੇ ਲਾ ਰਿਹਾ ਆ। ਹਾਂ, ਵੀ ਹੁਣ ਨਹੀਂ ਤੇ ਨਿਕਲਣੇ। ਹਾਂ, ਇਹ ਸਾਰਿਆਂ ਦਾ ਸਾਡਾ ਫਰਜ਼ ਬਣਦਾ ਆ। ਸਾਰੇ ਹੀ ਹੂੰ। ਅਸੀਂ ਜਿਹੜੇ ਆ ਨਾ, ਦੇਖੋ ਦੁਨੀਆ ਦੇ ਵਿੱਚ ਚੰਗਾ ਮੰਦਾ ਦੋਨੇ ਤਰ੍ਹਾਂ ਦੇ ਲੋਕ ਆ। ਹਾਂਜੀ, ਹਾਂਜੀ, ਬਿਲਕੁਲ। ਚੰਗਾ ਮੰਦਾ ਦੋਨੇ ਤਰ੍ਹਾਂ ਦੇ ਲੋਕ ਹੈਗੇ ਆ। ਇਹ ਨਹੀਂ ਹੂੰ। ਕਹਿ ਸਕਦੇ ਵੀ ਹਾਂ ਵੀ ਸਾਰੀ ਦੁਨੀਆ ਮਾੜੀ ਆ, ਹੂੰ, ਹੂੰ, ਬਹੁਤ ਹੂੰ। ਦੁਨੀਆ ਚੰਗੀ ਆ। ਹੂੰ। ਉਹ ਕਹਿੰਦੇ ਹੁੰਦੇ ਵੀ ਆਪਣਾ ਕਰਜ਼ਾ ਚੱਕ ਕੇ ਵੀ ਦੂਜਿਆਂ ਦਾ ਭਲਾ ਕਰਨ ਵਾਲੇ ਕਰਦੇ ਲੋਕ ਹਨ, ਹੈਗੇ ਨੇ, ਇੱਥੇ ਬਿਲਕੁਲ ਹੈਗੇ ਆ, ਹੈਗੇ ਨੇ। ਸਾਡੀ ਕਮਿਊਨਿਟੀ ਦੇ ਵਿੱਚ ਸਪੈਸ਼ਲੀ। ਜੀ, ਜੀ। ਉਹ ਫਿਰ ਅੱਗਾ ਪਿੱਛਾ ਨਹੀਂ ਦੇਖਦੇ ਜਿਹੜੇ ਕਿਸੇ ਦੀ ਹੈਲਪ ਕਰਨੀ ਹੋਵੇ। ਹੂੰ। ਸੋ ਜਿਸਲੇ ਕਈ ਵਾਰੀ ਤੁਸੀਂ ਕਿਸੇ ਲਈ ਕੰਮ ਕਰਦੇ ਆ, ਜੀ, ਜੀ। ਉਸ ਵੇਲੇ ਇਹ ਹੁੰਦਾ ਵੀ ਅਗਲੇ ਨੇ ਤੁਸੀਂ ਕਿਸੇ ਦੇ ਵੈਸੇ ਹੀ ਟਰੱਕ ਚਲਾਉਂਦੇ ਆ। ਹੂੰ, ਹੂੰ, ਹੂੰ। ਹੁਣ ਟਰੱਕ ਚਲਾਉਂਦੇ ਆ, ਤੁਸੀਂ ਟਰੱਕ ਚਲਾਉਂਦੇ ਆ ਜਾਂ ਕਿਸੇ ਦੇ ਸਟੋਰ ਤੇ ਕੰਮ ਕਰਦੇ ਆ, ਜੀ, ਫਰਜ਼ ਜੀ। ਕਰ ਲਓ। ਹੁਣ ਜੀ। ਇੱਕ ਚੀਜ਼ ਨੂੰ ਨਹੀਂ ਅਸੀਂ ਕਰ ਰਹੇ, ਕੰਮਾਂ ਹੂੰ। ਦੀ ਗੱਲ ਕਰ ਲਓ। ਹਾਂਜੀ। ਜਾਂ ਤੁਸੀਂ ਕੰਮ ਕਰ ਰਹੇ ਆ ਜਾਂ ਕਿਸੇ ਦੇ ਸਟੋਰ ਤੇ ਕੰਮ ਕਰ ਰਹੇ ਆ, ਤੁਸੀਂ ਹਜੇ ਨਵੇਂ ਆਏ ਆ, ਤੇ ਜਦੋਂ ਸਾਡਾ ਕੋਈ ਰਿਸ਼ਤੇਦਾਰ ਆਉਂਦਾ ਨਾ, ਹੂੰ, ਹੂੰ। ਅਸੀਂ ਕਿਸੇ 7-Eleven ਵਾਲੇ ਨੂੰ, ਕਿਸੇ ਲਿਕਰ ਸਟੋਰ ਵਾਲੇ ਨੂੰ, ਕਿਸੇ ਗੈਸ ਸਟੇਸ਼ਨ ਵਾਲੇ ਨੂੰ ਪੁੱਛਦੇ ਆ ਤੇ ਕੋਈ ਕੰਮ ਹੈਗਾ? ਜੀ। ਸਾਡਾ ਕੋਈ ਰਿਸ਼ਤੇਦਾਰ ਆਇਆ, ਉਹਨੂੰ ਕੰਮ ਦੇ ਦੇ। ਠੀਕ ਹੈ? ਜੀ। ਉਹ ਚਲੋ ਕਹਿੰਦਾ ਕੋਈ ਨਹੀਂ, ਸਿੱਖ ਜਾਊਗਾ, ਨਾਲ ਲੱਗ ਕੇ ਭੇਜ ਦੋ। ਹੂੰ। ਉਹਦਾ ਬਹੁਤ ਵੱਡਾ ਜਿਗਰਾ ਹੁੰਦਾ ਹੈ ਅਣਜਾਣ ਬੰਦੇ ਨੂੰ ਰੱਖਣਾ। ਹੂੰ, 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 ਹੂੰ। ਅਣਜਾਣ ਬੰਦੇ ਨੂੰ, ਜਿਹਨੂੰ ਕੁਛ ਨਹੀਂ ਪਤਾ, ਉਹਨੂੰ ਉਹਨੇ ਕੰਮ ਤੇ ਰੱਖ ਲਿਆ। ਜੀ। ਤੇ ਉਸ ਤੋਂ ਅੱਗੇ ਕੋਈ ਟਰੱਕ ਦਾ ਹਜੇ ਲਾਇਸੈਂਸ ਹੀ ਲੈਂਦਾ ਤੇ ਟਰੱਕਾਂ ਵਾਲੇ ਪਹਿਲਾਂ ਹੀ ਹਾਇਰ ਕਰਨ ਨੂੰ ਤਿਆਰ ਹੁੰਦੇ ਆ। ਹੂੰ, 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 ਹੂੰ। ਉੱਥੇ ਕੀ ਹੁੰਦਾ, ਉੱਥੇ ਆਪਾਂ ਐਕਸੀਡੈਂਟ ਕਰਦੇ ਆ, ਟਰੱਕ ਤੋੜਦੇ ਆ ਅਗਲੇ ਦਾ। ਹੂੰ। ਭਾਵੇਂ ਤੁਸੀਂ ਇੰਸ਼ੋਰੈਂਸ ਤੋਂ ਪੈਸੇ ਲੈ ਲੈਂਦੇ ਆ। ਜੀ। ਅਗਲਾ ਵੀ ਕਹਿੰਦਾ ਮੈਨੂੰ ਥੋੜੀ ਆ, ਅਗਲਾ ਟਰੱਕ ਸਿੱਖ ਜਾਊਗਾ, ਕਿਸੇ ਨੂੰ ਮਾਰੂਗਾ। ਹੂੰ। ਇਹ ਗੱਲਾਂ ਅਸੀਂ ਅਕਸਰ ਹੀ ਸੁਣੀਆਂ ਆ, ਸੁਣਦੇ ਸਾਨੂੰ ਹਾਂ, ਬਿਲਕੁਲ ਦੱਸੀਆਂ ਸਹੀ, ਆ ਬਿਲਕੁਲ, ਬਿਲਕੁਲ ਵੀ ਜੀ। ਇਹ ਗੱਲਾਂ ਹੁੰਦੀਆਂ ਆ। ਹਾਂਜੀ, ਹਾਂਜੀ, ਬਿਲਕੁਲ। ਜਦੋਂ ਬਹੁਤੀ ਲੋੜ ਹੁੰਦੀ ਆ, ਫਿਰ ਅਸੀਂ ਹੂੰ। ਐਕਸਪੀਰੀਅੰਸ ਥੋੜੀ ਦੇਖਦੇ ਆ, ਅਸੀਂ ਹਾਇਰ ਕਰ ਲੈਂਦੇ ਆ, ਤਾਂ ਤੁਸੀਂ ਵੀ ਚੜ੍ਹ ਜਾਂਦੇ ਆ, ਟਰੱਕ ਫੜ ਹੂੰ, ਹੂੰ, ਲੈਂਦੇ ਆ, ਹੂੰ, ਟਰੱਕ ਟੁੱਟ ਜਾਂਦਾ ਆ। ਹੂੰ। ਜੀ, ਜੀ, ਜੀ। ਹਨਾ? ਫੂਡ ਆਰਡਰ ਕਰਦੇ ਆਪਣਾ ਫੂਡ ਆਰਡਰ ਕਰਦੇ ਬੰਦਾ ਹੀ ਮਾਰ ਦਿੰਦੇ ਆ ਕਈ ਵਾਰੀ ਆਪਾਂ। ਜੀ, ਜੀ, ਬਿਲਕੁਲ। ਹਾਂ, ਇਹ ਘਟਨਾਵਾਂ ਅਖਬਾਰਾਂ ਦੇ ਵਿੱਚ ਆ ਰਹੀਆਂ ਆ, ਸਾਰਾ ਜੀ। ਕੁਛ ਇਹ ਹੁੰਦਾ ਆ। ਬਿਲਕੁਲ ਜੀ, ਬਿਲਕੁਲ। ਤੇ ਜਿਸਲੇ ਕਈ ਵਾਰੀ ਹੂੰ, ਹੂੰ, ਕਿਸੇ ਦਾ ਕੰਮ ਥੋੜਾ ਬਹੁਤਾ ਊਚ ਨੀਚ ਹੋ ਜਾਏ, ਤੁਸੀਂ ਹੂੰ, ਵੀ ਕੋਆਪਰੇਟ ਕਰੋ ਉਹਨਾਂ ਦੇ ਨਾਲ। ਹੂੰ, ਕੋਆਪਰੇਟ ਕਰੋ। ਹੂੰ, ਇੰਨਾ ਨਹੀਂ ਕਿ ਤੁਸੀਂ ਤੁਹਾਡਾ 50-60 ਹਜ਼ਾਰ ਫਸਿਆ ਆ, ਹੂੰ, 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 ਕਿਸ਼ਤਾਂ ਤੇ ਲੈ ਲਓ। ਜੇ ਹੂੰ। ਅਗਲਾ ਕਿਸ਼ਤਾਂ ਤੇ ਮੰਨਦਾ ਹੈ, ਕਿਸ਼ਤਾਂ ਤੇ ਲੈ ਲਓ। ਹਾਂ, ਸੋਲਿਊਸ਼ਨ ਹੈਗਾ ਹਾਂ, ਹਰੇਕ ਚੀਜ਼ ਦਾ। ਹੁਣ ਸਟੋਰ ਤੇ ਕੰਮ ਕਰਦੀ ਮੈਨੂੰ ਫਰਜ਼ ਕਰੋ, ਮੈਨੂੰ ਤਾਂ ਇੰਗਲਿਸ਼ ਵੀ ਨਹੀਂ ਆਉਂਦੀ, ਮੈਂ ਜੀ, ਉੱਤਰੀ ਆ ਹਜੇ। ਜੀ, ਜੀ। ਮੈਨੂੰ ਮਹੀਨੇ 2 ਮਹੀਨਿਆਂ ਬਾਅਦ ਮੈਨੂੰ ਜੌਬ ਮਿਲ ਜਾਂਦੀ ਆ। ਹੂੰ, 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 ਮੇਰਾ ਖਰਚਾ ਤੁਰ ਪੈਂਦਾ, ਮੈਨੂੰ ਹੂੰ, ਪੈਸੇ ਮਿਲਣ ਲੱਗ ਪੈਂਦੇ ਆ, ਹਨਾ? ਹੂੰ, ਹੂੰ। ਉਹ ਫਿਰ ਬਿਨਾਂ ਵਜ੍ਹਾ ਦੇ ਹੀ ਜੀ। ਮੈਂ ਕੰਮ ਤੇ ਹੀ ਨਾ ਜਾਵਾਂ, ਨਾ ਅਗਲਿਆਂ ਨੂੰ ਕਾਲ ਕਰਾਂ। ਹੂੰ। ਅਗਲੇ ਨਾ ਤੇ ਜਾਂ ਤੇ ਉਹ ਫਿਰ ਕਿਸੇ ਰਾਹ ਪਾਓ। ਜੇ ਜਾਂ ਤਾਂ ਉਹ ਫਿਰ ਕਿਸੇ ਨੂੰ ਬਾਜ਼ ਮਾਰਨਗੇ। ਜੀ, ਜੀ। ਮੈਨੂੰ ਤਾਂ ਉਹਨੇ ਤਾਂ ਰੱਖਿਆ ਕਿ ਹੂੰ। ਉਹਨਾਂ ਦਾ ਸਰਦਾ ਨੀਗਾ, ਹੂੰ, 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 ਉਹਨਾਂ ਨੂੰ ਬੰਦਾ ਚਾਹੀਦਾ ਹੈ। ਹੂੰ। ਮੈਨੂੰ ਉਹਨੇ ਤਾਂ ਰੱਖਿਆ ਸੀਗਾ। ਜੀ, ਜੀ, ਪਰ ਜੇ ਤੁਸੀਂ ਕਹੋ ਵੀ ਹਾਂ ਕੋਈ ਨਹੀਂ, ਇਹ ਤਾਂ ਬਹੁਤ ਪੈਸੇ ਬਣਾਉਂਦਾ। ਕਈ ਜੀ। ਵਾਰੀ ਜਦੋਂ ਮੈਂ ਸਟੋਰ ਤੇ ਕੰਮ ਕਰਦੀ ਹੋਵਾਂ ਨਾ, ਮੈਂ ਇਹ ਦੇਖਣਾ ਪਿਆ ਗੱਲੇ 'ਚ ਪੈਸੇ ਆ ਰਹੇ ਆ। ਮੈਂ ਇਹ ਨਹੀਂ ਦੇਖਣਾ ਪਿਆ ਜਿਹੜਾ ਇਹਨੇ ਸਮਾਨ ਪਾਇਆ ਹੈ ਨਾ, ਇਹ ਪੈਸਿਆਂ ਦਾ ਆ। ਪੈਸਿਆਂ ਦਾ ਹੀ ਆਉਂਦਾ। ਜੀ। ਹਾਂ, ਉੱਥੇ ਮਾਰਜਿਨ ਬਹੁਤਾ ਨਹੀਂ ਰੱਖਿਆ, ਕਿਸੇ ਨੇ ਚੁਆਨੀ ਰੱਖੀ, ਕਿਸੇ ਨੇ 50 ਪੈਸੇ ਰੱਖੇ ਆ। ਹੂੰ, ਮੈਂ ਇਹ ਨਹੀਂ ਦੇਖਣਾ ਵੀ ਅਗਲੇ ਦਾ ਬਿਜਲੀ ਦਾ ਬਿੱਲ ਵੀ ਆਉਂਦਾ, ਹੂੰ, ਏਸੀ ਚੱਲਦੀ ਆ, ਜਾਂ ਬਿਜਲੀ ਦੇ ਬਿੱਲ ਦੇ ਨਾਲ-ਨਾਲ ਹੋਰ ਖਰਚੇ ਆ, ਇਹਦਾ ਟੈਕਸ ਵੀ ਆ, ਇਹਦਾ ਬਹੁਤ ਕੁਛ ਆ। ਹੂੰ, ਹੂੰ। ਉਹਦੇ ਜੀ, ਬੜੇ ਖਰਚੇ ਹੁੰਦੇ ਆ, ਜੀ, ਅਸੀਂ ਉਹ ਜੀ, ਨਹੀਂ ਗਿਣਦੇ। ਜੀ। ਅਸੀਂ ਆਹਾ ਹੀ ਫੂਕਾਂ ਮਾਰੀ ਜਾਂਦੇ ਆ, ਬਹੁਤ ਪੈਸੇ ਬਣਾਏ ਆ, ਹੂੰ, ਬਹੁਤ ਪੈਸੇ ਬਣਦੇ ਆ। ਜੇ ਹੂੰ। ਤੁਹਾਨੂੰ ਵੀਕ ਦੀ 2 ਵੀਕਾਂ ਦੀ ਤਨਖਾਹ ਨਹੀਂ ਮਿਲੀ ਤਾਂ ਤੁਸੀਂ ਫਿਰ ਹੋਰ ਲੱਭ ਲਓ ਜੋਬ, ਕੋਈ ਜ਼ਰੂਰੀ ਕਰਨੀ ਹੈ। ਜੀ, ਜੀ। ਬਾਅਦ ਵਿੱਚ ਸਾਡਾ ਕੀ ਗੱਲ ਹੁੰਦੀ ਆ, ਗੋਰੇ ਚੰਗੇ ਆ। ਤੇ ਹੂੰ। ਪਹਿਲਾਂ ਤੁਹਾਨੂੰ ਕੋਰਾ ਕੋਈ ਰੱਖਦਾ ਆ? ਜੀ, ਪਹਿਲਾਂ ਬਿਲਕੁਲ। ਕੋਰਾ ਰੱਖਦਾ ਕੋਈ? ਹੂੰ। ਹੂੰ।
ਪਹਿਲਾਂ ਨਹੀਂ ਬ ਗੋਰੇ ਨਹੀਂ ਰੱਖਦੇ, ਤੁਹਾਨੂੰ ਕੋਈ ਕੰਮ ਨਹੀਂ ਆਉਂਦਾ, ਤੁਸੀਂ ਅਣਜਾਣ ਹੁੰਦੇ ਆ ਨਾ, ਜੀ, ਜੀ, ਕੋਈ ਜੀ। ਨਹੀਂ ਰੱਖਦਾ। ਆਪਾਂ ਨਾਲ ਜੁੜੇ ਨੇ ਜੁਗਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਜੁਗਪ੍ਰੀਤ ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਦੀਪਕ ਜੀ ਸਤਿ ਸ਼੍ਰੀ ਅਕਾਲ, ਪ੍ਰਵੀਨ ਜੀ ਸੌਰੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਨਾ ਆ ਸ਼ੋ ਐਕਚੁਅਲੀ ਲੇਟ ਸ਼ੁਰੂ ਕੀਤਾ ਤੇ ਆਈ ਥਿੰਕ ਮੈਂ ਫੜ ਲਿਆ ਟੌਪਿਕ ਜੀ। ਤੇ ਮੈਂ ਨਾ ਆਪਣੇ ਦੋ ਛੋਟੇ ਜਿਹੇ ਐਕਸਪੀਰੀਅੰਸ ਸ਼ੇਅਰ ਕਰਨੇ ਆ, ਕਿਉਂਕਿ ਇੱਕ ਜਗ੍ਹਾ ਮੈਂ ਵਿਚਾਰਾ ਸੀ, ਦੂਜੀ ਜਗ੍ਹਾ ਮੈਂ ਵੀ ਗਲਤ ਸੀ ਜੀ। ਤੇ ਪਹਿਲੀ ਜਗ੍ਹਾ ਜਦੋਂ ਮੈਂ ਇੰਡੀਆ ਤੋਂ ਆਇਆ 25 ਸਾਲ ਪਹਿਲਾਂ ਦੀ ਗੱਲ ਆ, ਚਲੋ ਮੈਂ ਕਿਸੇ 7-11 ਤੇ ਕੰਮ ਕਰਦਾ ਸੀ, ਨਾਂ ਨਹੀਂ ਮੈਂ ਕਿਸੇ ਦਾ ਵੀ ਲਾਉਂਗਾ। ਤੇ ਉਹ ਮਾਲਕ ਨੇ ਮਤਲਬ ਨਾ ਅਸੀਂ ਜਿੰਨੇ ਵੀ ਜਾਣੇ ਕੰਮ ਕਰਦੇ ਸੀ ਸਾਰਿਆਂ ਲਈ ਹੀ ਉਹ ਚੰਗੇ ਨਹੀਂ ਸੀ। ਈਵਨ ਅਸੀਂ ਕਈ ਵਾਰੀ ਦੋ ਬੰਦੇ ਇੱਕ ਸ਼ਿਫਟ 'ਚ ਕੰਮ ਕਰਦੇ ਸੀ ਤੇ ਜੇ ਕਦੇ ਮਾਲਕ ਨੇ ਆ ਜਾਣਾ ਜਾਂ ਇੱਕ ਬੰਦਾ ਬਾਥਰੂਮ ਜਾਣਾ ਤੇ ਉਹ ਮਾਂ ਭੈਣ ਦੇ ਗਾਲਾਂ ਕੱਢਣ ਲੱਗ ਜਾਂਦੇ ਸੀ। ਈਵਨ ਆਮ ਸੌਰੀ ਫॉर ਮਾਈ ਵਰਡ, ਉਹ ਕਹਿੰਦਾ ਸੀ ਟੱਟੀ ਪਿਸ਼ਾਬ ਜਾਣਾ, ਘਰੇ ਜਾ ਕੇ ਆਇਆ ਕਰੋ, ਇਹ ਟਾਈਮ ਦੇ ਮੈਂ ਤੁਹਾਨੂੰ ਪੈਸੇ ਦਿੰਦਾ ਜੀ। ਅੱਛਾ। ਕੰਮ ਤਾਂ ਚਲੋ ਮੈਂ ਥੋੜਾ ਚਿਰ ਕੀਤਾ, ਚਲੋ ਪ੍ਰਮਾਤਮਾ ਉਹਨਾਂ ਨੂੰ ਵੀ ਰਾਜੀ ਰੱਖੇ, ਹੌਲੀ ਹੌਲੀ ਸਭ ਦੇ ਪੈਰ ਲੱਗ ਜਾਂਦੇ ਆ। ਤੇ ਦੂਜਾ ਮੈਂ ਆਪਣਾ ਅੱਜ ਇਸ ਗੱਲ ਨੂੰ ਤਕਰੀਬਨ 20-22 ਸਾਲ ਹੋ ਗਏ, ਮੈਂ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ ਭਾਜੀ। ਮਾਲਕ ਬਹੁਤ ਚੰਗੇ ਸੀ, 4 ਭਰਾ ਸੀਗੇ ਵਿਚਾਰੇ ਜੀ। ਤੇ ਨਾਈਸ ਸੀ, ਬਿਨਾਂ ਗੱਲ ਤੋਂ ਉਹਨਾਂ ਨੇ EMPLOYEE ਨੂੰ ਕਦੇ ਰੋਕ ਟੋਕ ਨਹੀਂ ਕਰਨੀ, ਕਦੀ ਉਹਨਾਂ ਨੇ ਕਹਿਣਾ ਕਾਕਾ ਗਰਮੀ ਹੁੰਦੀ ਆ, ਪਾਣੀ ਫਰਿੱਜ 'ਚੋਂ ਠੰਡਾ ਪੀਆ ਕਰੋ, ਉਧਰ ਪਾਣੀ ਲੈ ਲਓ ਜਾਂ ਸੋਡਾ ਪੀ ਲਓ। ਮਤਲਬ ਮੈਂ ਨਹੀਂ ਉੱਦਾਂ ਦਾ ਦੁਬਾਰਾ, ਚਲੋ ਖੈਰ ਮੈਨੂੰ ਟਾਈਮ ਵੀ ਨਹੀਂ ਲੱਗਿਆ, ਦੁਬਾਰਾ ਚਾਂਸ ਨਹੀਂ ਬਣਿਆ ਕੰਮ ਕਰਨ ਦਾ ਕਿਸੇ ਗੈਸ ਸਟੇਸ਼ਨ ਤੇ, ਪਰ ਉਹ ਨਾਈਸੈਸਟ ਪਰਸਨ, ਨਾਈਸੈਸਟ ਓਨਰ ਆਈ ਹੈਵ ਐਵਰ ਮੈਟ। ਪਰ ਮੇਰੇ ਅੱਜ ਮੈਂ ਕਦੀ ਕਹਿ ਨਹੀਂ ਸਕਿਆ ਉਹਨਾਂ ਨੂੰ, ਜਦੋਂ ਕੰਮ ਛੱਡਿਆ ਉਸ ਤੋਂ ਬਾਅਦ ਕਦੀ ਹਿੰਮਤ ਵੀ ਨਹੀਂ ਹੋਈ। ਤੇ ਮੈਂ ਉਹਨਾਂ ਨੂੰ ਅੱਜ ਜੇ ਕੋਈ ਚਲੋ ਉਹ ਸੁਣਦੇ ਹੋਣ ਜਾਂ ਉਹਨਾਂ ਦੀ ਫੈਮਿਲੀ ਚੋਂ ਕੋਈ ਸੁਣਦਾ ਹੋਵੇ, ਮੈਂ ਉਹਨਾਂ ਤੋਂ ਰੇਡੀਓ ਦੇ ਮਾਧਿਅਮ ਤੇ ਨਾ ਏਡੇ ਵੱਡੇ ਪਲੇਟਫਾਰਮ ਤੇ ਮਾਫੀ ਮੰਗਣੀ ਚਾਹੁੰਦਾ, ਕਿਉਂਕਿ ਜਦੋਂ ਮੈਂ ਉਹਨਾਂ ਕੋਲ ਕੰਮ ਛੱਡਿਆ ਤਾਂ ਮੈਂ ਉਹਨਾਂ ਨਾਲ ਚੰਗੀ ਨਹੀਂ ਕੀਤੀ। ਅੱਛਾ। ਮੇਰੀ ਵਾਈਫ ਨੇ ਵੀ ਮੈਨੂੰ ਬਹੁਤ ਕਿਹਾ, ਮੇਰੀ ਵਾਈਫ ਕਹਿੰਦੀ ਇਹ ਕੰਮ ਨਾ ਕਰ, ਤੈਨੂੰ ਉਹਨਾਂ ਨੇ ਕੰਮ ਦਿੱਤਾ ਸੀ, ਤੈਨੂੰ ਨਹੀਂ ਚੰਗਾ ਲੱਗਦਾ ਸੀ ਤੂੰ ਪਹਿਲਾਂ ਛੱਡ ਕੇ ਪਾਸੇ ਹੋ ਜਾਂਦਾ। ਤੇ ਕਿਉਂਕਿ ਜਦੋਂ ਮੈਂ ਕੰਮ ਛੱਡਿਆ ਭਾਜੀ, ਮੈਂ ਉੱਥੇ ਕੰਮ ਕਰਦਾ ਸੀ 84 ਘੰਟੇ ਵੀਕ ਦੇ, 12 ਘੰਟੇ ਐਵਰੀ ਡੇ 7 ਡੇਜ਼। ਮੈਂ 1.5 ਸਾਲ ਕੰਮ ਕੀਤਾ, ਉਹਨਾਂ ਕੋਲ ਕੋਈ ਛੁੱਟੀ ਨਹੀਂ। ਅੱਛਾ ਚਲੋ ਮੈਂ ਆਪਣੀ ਗਰਜ ਨੂੰ ਕੀਤਾ ਸੀ, ਮੈਨੂੰ ਉਹਨਾਂ ਨੇ ਕੋਈ ਮੇਰੀ ਧੌਣੋਂ ਫੜ ਕੇ ਨਹੀਂ ਸੀ ਕਿਹਾ ਵੀ ਤੂੰ 84 ਘੰਟੇ ਲਾ, ਕਿਉਂਕਿ ਜਦੋਂ ਮੇਰੇ ਵਰਗੇ ਬੰਦੇ ਨਾ ਕੰਮ ਚਾਹੀਦਾ ਹੁੰਦਾ ਉਦੋਂ ਅਸੀਂ ਪੂਰੇ ਵਿਸ ਜਾਂਦੇ ਆ, ਨਹੀਂ ਭਾਜੀ ਕੰਮ ਦਿਓ, ਜਿੱਦਾਂ ਤੁਸੀਂ ਕਹੋਗੇ ਅਸੀਂ ਕਰਾਂਗੇ। ਤੇ ਸੋ ਜਦੋਂ ਮੈਂ ਛੱਡਿਆ ਮੈਂ ਉਹਨਾਂ ਨੂੰ ਬਾਅਦ ਕਹਿਣ ਲੱਗ ਗਿਆ ਕਿ ਨਹੀਂ ਜੀ ਮੈਨੂੰ ਤਾਂ ਤੁਸੀਂ, ਕਿਉਂਕਿ ਓਵਰ ਟਾਈਮ ਨਹੀਂ ਸੀ ਪੇ ਕਰਦੇ, ਫਲੈਟ ਰੇਟ ਪੇ ਕਰਦੇ ਸੀ 84 ਘੰਟੇ ਦਾ। ਚਲੋ ਉਹਨਾਂ ਨੇ ਵੀ 1-2 ਵੀਕ ਸਾਡੀ ਕਸ਼ਮਕਸ਼ ਚੱਲਦੀ ਰਹੀ, ਉਹਨਾਂ ਨੇ ਕਰਤਾ। ਪਰ ਮੇਰੀ ਵਾਈਫ ਨੇ ਮੈਨੂੰ ਬਹੁਤ ਕਿਹਾ ਉਦੋਂ ਵੀ ਇਹ ਚੰਗੀ ਗੱਲ ਨਹੀਂ, ਦੇਖ ਆਪਣੇ ਵੀ ਨਿਆਣੇ ਆ ਛੋਟੇ। ਪਰ ਚਲੋ ਜਦੋਂ ਕਈ ਵਾਰੀ ਬੰਦੇ ਦਾ ਦਿਮਾਗ ਖਰਾਬ ਹੁੰਦਾ ਨਾ, ਬੰਦਾ ਚੰਗੀ ਸਲਾਹ ਸੁਣਦਾ ਨਹੀਂ। ਤੇ ਅੱਜ ਮੈਂ ਰੇਡੀਓ ਦੇ ਮਾਧਿਅਮ ਤੇ ਉਹਨਾਂ ਤੋਂ, ਜੇ ਉਹਨਾਂ ਦੀ ਫੈਮਿਲੀ ਚ ਜਾਂ ਉਹਨਾਂ ਤੋਂ ਕੋਈ ਸੁਣਦਾ ਹੋਵੇ, ਮੈਂ ਮਾਫੀ ਮੰਗਣੀ ਚਾਹੁੰਦਾ ਕਿ ਮੈਂ ਉਹਨਾਂ ਨਾਲ ਨਹੀਂ ਚੰਗੀ ਕਰਕੇ ਕੰਮ ਨਿਕਲਿਆ। ਸੋ ਮੇਰਾ ਭਾਜੀ ਸਟੋਰੀ ਸੁਣਾਉਣ ਦਾ ਮਕਸਦ ਇਹ ਸੀ ਕਿ ਜ਼ਰੂਰੀ ਨਹੀਂ ਹੈ ਸਾਰੇ ਓਨਰ ਹੀ ਮਾੜੇ ਆ। ਹਾਂਜੀ ਹਾਂਜੀ। ਕਈ ਜਗ੍ਹਾ ਮੇਰੇ ਵਰਗੇ ਵੀ ਹੁੰਦੇ ਆ, ਗਲਤੀ ਹੋ ਜਾਂਦੀ ਹੈ, ਖਾ ਪੀ ਕੇ ਛੜਾ ਮਾਰਨ ਵਾਲੇ। ਪਰ ਮੈਨੂੰ ਉਸ ਗੱਲ ਦਾ ਅੱਜ ਤੱਕ ਭੈਣ ਜੀ ਰਿਗਰੈਟ ਹੈ। ਉਸ ਤੋਂ ਬਾਅਦ ਮੈਂ ਕੰਪਨੀ 'ਚ ਜੌਬ ਲੱਗਿਆ, ਮੈਂ ਉਹਨਾਂ ਦੇ ਸਟੋਰ ਤੇ ਇੱਕ ਵਾਰੀ ਸਪਲਾਈ ਦੇਣ ਗਿਆ ਤੇ ਉਹ ਮੈਨੂੰ ਮੂਹਰੇ ਟੱਕਰ ਗਏ। ਉਹਨਾਂ ਨੇ ਫੇਰ ਵੀ ਮੈਨੂੰ ਪੁੱਛਿਆ ਮੇਰਾ ਨਾਂ ਲੈ ਕੇ, ਹੋਰ ਕਿੱਦਾਂ ਹਾਲ ਆ। ਮਤਲਬ ਮੈਂ ਬਿਆਨ ਨਹੀਂ ਕਰ ਸਕਦਾ, ਮੈਂ ਉਹਨਾਂ ਨੂੰ ਅੱਖ ਮਿਲਾ ਕੇ ਇਹ ਨਹੀਂ ਕਹਿ ਸਕਿਆ ਭਾਜੀ ਠੀਕ ਆ ਮੈਂ। ਤੁਹਾਡਾ ਵੀ ਜਿਗਰਾ ਆ, ਤੁਸੀਂ ਹੁਣ ਆਣ ਕੇ ਆਪਣੀ ਮਾਫੀ ਮੰਗੀ ਆ, ਕੋਈ ਨਾ ਕੋਈ ਮੈਸੇਜ ਪਹੁੰਚਾ ਦੂ ਤੁਹਾਡਾ। ਹਾਂ ਬਿਲਕੁਲ ਜ਼ਰੂਰ ਭੈਣ ਜੀ, ਮੈਂ ਕਹਿੰਦਾ ਉਹ ਵਿਚਾਰੇ ਸੁਣਦੇ ਹੋਣ ਤਾਂ ਚੰਗਾ, ਜੇ ਕਦੀ ਮੌਕਾ ਲੱਗਿਆ। ਪਰ ਹੁਣ ਜ਼ਿੰਦਗੀ ਦੇ ਵਿੱਚ ਦੁਬਾਰਾ ਮੈਂ ਆਮੋ ਸਾਹਮਣੇ ਹੋ ਕੇ ਜ਼ਰੂਰ ਉਹਨਾਂ ਤੋਂ ਮਾਫੀ ਮੰਗਣੀ ਚਾਹੂੰਗਾ, ਕਿਉਂਕਿ ਮੈਂ ਉਹਨਾਂ ਨੇ ਫੇਰ ਵੀ ਮੈਨੂੰ ਕੰਮ ਦਿੱਤਾ ਸੀ ਜਿਸ ਟਾਈਮ ਮੈਂ ਇੱਥੇ ਹਜੇ ਪੈਰ ਨਹੀਂ ਸੀ ਲੱਗੇ, ਮੈਨੂੰ ਜੌਬ ਦੀ ਲੋੜ ਸੀ, ਘੰਟੇ ਲਾਉਣ ਦੀ ਲੋੜ ਸੀ। ਸੋ ਬਸ ਇਹੀ ਮੈਂ ਸਟੋਰੀ ਸ਼ੇਅਰ ਤਾਂ ਹੀ ਕਰਨੀ ਸੀ ਨਾ, ਕਿਉਂਕਿ ਸਾਰੇ ਜੇ EMPLOYEE ਨਹੀਂ ਨਾ ਚੰਗੇ ਤੇ ਸਾਰੇ EMPLOYER ਵੀ ਨਹੀਂ ਚੰਗੇ, ਮਾੜੇ ਬੰਦੇ ਦੋਨੋਂ ਪਾਸੇ ਹੁੰਦੇ ਆ। ਆਪਾਂ ਕਿਸੇ ਨੂੰ ਇੱਕ ਰਸਤੇ ਨੂੰ ਨਹੀਂ ਬੰਨ ਸਕਦੇ ਕਿ ਸਾਰੇ EMPLOYER ਹੀ ਮਾੜੇ ਆ ਜੀ, ਨਹੀਂ ਉਹ ਵੀ ਚੰਗੇ ਆ। ਚਲੋ ਥੈਂਕ ਯੂ ਭਾਜੀ ਟਾਈਮ ਦੇਣ ਲਈ। ਥੈਂਕ ਯੂ ਜਗਪ੍ਰੀਤ ਜੀ, ਬਹੁਤ ਵਧੀਆ ਤੁਸੀਂ ਔਨ 에ਅਰ ਆਣ ਕੇ ਇਹ ਮੰਨ ਲਿਆ, ਤੁਹਾਡੇ ਤੇ ਭਾਰ ਨਹੀਂ ਰਿਹਾ। ਬਹੁਤ ਬਹੁਤ ਥੈਂਕ ਯੂ। ਬਿਲਕੁਲ ਭੈਣ ਜੀ, ਥੈਂਕ ਯੂ। ਹਾਂਜੀ ਬਿਲਕੁਲ। ਸੋ ਬਹੁਤ ਘੱਟ ਲੋਕ ਹੁੰਦੇ ਨੇ ਇਸ ਤਰ੍ਹਾਂ ਦੇ ਬਲਵਿੰਦਰ ਕੌਰ ਜੀ, ਜਿਹੜੇ ਲੋਕ ਇਸ ਤਰ੍ਹਾਂ ਆ ਕੇ
ਆਪਣੀ ਗਲਤੀ ਜਾਂ ਆਪਣਾ ਸਮਾਂ ਯਾਦ ਕਰਦੇ ਆ ਜਾਂ ਆਪਣੀ ਗੱਲ ਮੰਨਦੇ ਆ ਕਿ ਵਾਕਈ ਗਲਤੀ ਕਹਿੰਦੇ ਜੋ ਤੁਹਾਡੇ ਕੋਲ ਹੋ ਜੇ ਤੇ ਗਲਤੀ ਮੰਨਣ ਨਾਲ ਹੀ ਤੁਹਾਡੀ ਜਿਹੜੀ ਗਲਤੀ ਕਰਕੇ ਹੋਇਆ ਗੁਨਾਹ ਉਹ ਅੱਧਾ ਰਹਿ ਜਾਂਦਾ। ਪਰ ਫਿਰ ਵੀ ਆਪਾਂ ਕਹਿੰਦੇ ਹਾਂ ਕਿ ਇਹ ਬੰਦੇ ਦਾ ਵਡੱਪਣ ਹੈ, ਤੁਹਾਡੀ ਸ਼ਖਸੀਅਤ ਦਾ ਇੱਕ ਬਹੁਤ ਸ਼ਾਨਦਾਰ ਹਿੱਸਾ ਹੈ ਜੇ ਤੁਸੀਂ ਆਪਣੀ ਗੱਲ ਨੂੰ ਮੰਨਦੇ ਆ, ਗਲਤੀ ਨੂੰ ਮੰਨਦੇ ਆ ਔਰ ਬਾਅਦ ਦੇ ਵਿੱਚ ਉਹਨੂੰ ਫੀਲ ਵੀ ਕਰਦੇ ਆ। ਸੋ ਹਰ ਪਾਸੇ ਦੋਨੇ ਤਰ੍ਹਾਂ ਦੇ ਲੋਕ ਹੁੰਦੇ ਨੇ, ਹਰ ਥਾਂ ਤੇ ਹਰ ਜੀ ਤਰ੍ਹਾਂ ਦਾ ਬੰਦਾ ਹੁੰਦਾ, ਪਰ ਉਹਨੂੰ ਯਾਦ ਰੱਖੋ ਜਿਹਨੇ ਤੁਹਾਨੂੰ ਪਹਿਲਾਂ ਟਿਕਾਣਾ ਦਿੱਤਾ, ਉਹਨੂੰ ਯਾਦ ਰੱਖੋ ਜਿਹੜਾ ਤੁਹਾਡੇ ਲਈ ਪਹਿਲੀ ਵਾਰੀ ਰੋਜ਼ੀ ਰੋਟੀ ਦਾ ਕਾਰਨ ਬਣਿਆ। ਔਰ ਕਿਉਂਕਿ ਇਹ ਗੱਲ ਬਿਲਕੁਲ ਸੱਚ ਹੈ ਕਿ ਜਦੋਂ ਸਾਨੂੰ ਕੰਮ ਚਾਹੀਦਾ ਸਾਡਾ ਐਟੀਟਿਊਡ ਕੁਛ ਹੋਰ ਹੁੰਦਾ, ਜਦੋਂ ਅਸੀਂ ਥੋੜਾ ਜਿਹਾ ਸਮਰੱਥ ਹੋ ਜਾਂਦੇ ਹਾਂ ਉਦੋਂ ਬਦਲਣਾ ਨਹੀਂ ਚਾਹੀਦਾ, ਉਦੋਂ ਨਾ ਬਦਲੇ ਤਾਂ ਚੰਗਾ। ਚਲੋ ਜੀ, ਉਹਨੇ ਫੀਲ ਤੇ ਕੀਤਾ ਨਾ ਫੀਲ ਇਹ ਕੀਤਾ, ਨਾਲ ਇਹ ਉਹਨਾਂ ਦਾ ਬਹੁਤ ਵਡੱਪਣ ਹੈ। ਹਾਂ ਹਾਂਜੀ ਬਿਲਕੁਲ। ਵਡੱਪਣ ਹੈ ਉਹਨਾਂ ਦਾ। ਆਪਾਂ ਜੀ ਨਾਲ ਜੀ ਜੁੜੇ ਨੇ ਰਜਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਜੀ। ਮੈਂ ਵੀ ਏਦਾਂ ਦੀ ਸਟੋਰੀ ਲੱਗੀ ਆ ਸ਼ੇਅਰ ਕਰਨ। ਹਾਂਜੀ ਆਪਾਂ ਵੇਖੋ, ਜਦੋਂ ਆਪਾਂ ਆਏ ਸੀ, ਆਪਾਂ ਵੀ ਇੰਡੀਆ 'ਚੋਂ ਆਏ ਸੀ, ਉਦੋਂ ਕੀ ਹਾਲਾਤ ਸੀ, 285 ਤੇ 335। ਹਾਂਜੀ ਹਾਂਜੀ ਹਾਂ ਇੰਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਆਪਾਂ ਨੂੰ ਇੰਨੇ ਮਿਲਦੇ ਸੀ ਤੇ ਬੜੇ ਖੁਸ਼ ਹੋਈਦਾ ਸੀ ਵੀ ਸਾਨੂੰ ਜੌਬ ਮਿਲ ਗਈ। ਔਖੇ ਹੋ ਕੰਮ ਕੀਤੇ, ਜੋੜੇ, ਬੜਾ ਕੁਛ ਬਣਾਇਆ, 40 ਸਾਲਾਂ 'ਚ ਬੜਾ ਕੁਛ ਗਵਾਇਆ, ਜੀ ਪਰ ਆਪਣੇ ਮਨ ਨੂੰ ਨਹੀਂ ਡੁਲਾਇਆ। ਜੀ 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 ਬਿਲਕੁਲ 3-4 ਬਿਜ਼ਨਸ ਵੀ ਲਏ, ਅੱਜ ਵੀ ਗੁਰੂ ਮਹਾਰਾਜ ਦੇ ਦਿੱਤੇ ਹੋਏ ਨੇ, ਸਾਡਾ ਇੱਥੇ ਕੁਛ ਨਹੀਂ। ਜੀ ਜੀ ਉਹਨਾਂ ਨੇ ਸਾਨੂੰ ਦਿੱਤਾ ਆ, 4 ਬੰਦੇ ਕੰਮ ਕਰ ਰਹੇ ਆ। ਮੇਰਾ ਬੇਟਾ ਉਹਨਾਂ ਨਾਲ ਏਦਾਂ ਟਰੀਟ ਕਰਦਾ ਹੈ ਵੀ ਇਹ ਜਿਵੇਂ ਮੇਰੇ ਬੱਚੇ ਆ। ਜੀ 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 ਤੇ ਸਾਡੇ ਕੋਲ 18 ਸਾਲ ਦਾ ਥੋਪੀਅਨ ਬੰਦਾ ਕੰਮ ਕਰ ਰਿਹਾ, ਉਹ ਲਾਈਕ ਸਾਡਾ ਮੈਨੇਜਰ ਹੈ। ਜੀ ਜੀ ਇੰਨਾ ਸਾਨੂੰ ਉਹਦੇ ਤੇ ਯਕੀਨ ਹੈ, ਬੜਾ ਹੀ ਯਕੀਨ ਹੈ। ਉਹ ਵੀ ਕਹਿੰਦਾ ਵੀ ਮੈਨੂੰ ਇਹੋ ਹੀ ਜੋਬ ਰਾਸ ਆਈ, ਮੈਂ ਕਈ ਕਰ ਵੇਖੀਆਂ। ਤੇ ਹੁਣ ਵੀ 3 ਨਵੇਂ ਬੰਦੇ ਆਏ ਆ। ਕੋਈ ਇੰਡੀਅਨ ਸਟੋਰਾਂ ਵਾਲਾ ਸੁਣੀਦਾ 5 ਦਿਨ ਦਾ $6 ਦਿੰਦਾ, ਮੇਰੇ ਬੇਟੇ ਨੇ 16 ਤੇ 18 ਸਟਾਰਟ ਕੀਤੇ ਨੇ ਉਹਨਾਂ ਦੇ। ਵਾਹ ਜੀ। ਤੁਸੀਂ ਯਕੀਨ ਕਰਿਓ, ਅਸੀਂ 10 ਨਵਾਂ ਦੀ ਕਿਰਤ ਖਾਣ ਵਾਲੇ ਆ। ਅਸੀਂ ਕਿਸੇ ਨੂੰ ਆਪਣੀ ਪੈਣੀ ਦੇ ਦੇਣੀ, ਅਸੀਂ ਵਿੱਚ ਨਹੀਂ ਰਲਾਉਣੀ, ਸਾਡੇ ਲਈ ਉਹ ਮਾਫਕ ਨਹੀਂ ਆਉਂਦੀ। ਤਾਂ ਹੀ ਬਰਕਤ ਰਹਿੰਦੀ ਆ ਜੀ। ਸਾਡੀ ਜ਼ਿੰਦਗੀ ਦਾ ਤਜਰਬਾ ਹੈ। ਅਸੀਂ ਸਾਡੇ ਬੱਚਿਆਂ ਨੂੰ ਵੀ ਇਹੋ ਟੀਚ ਕੀਤਾ, ਸਾਡੇ ਬੱਚੇ ਇਹੋ ਕੋਈ ਸਾਨੂੰ ਫਾਲੋ ਕਰ ਰਹੇ। ਗੁਰੂ ਮਾਂ ਦਾ ਬਹੁਤ ਮਿਹਰ ਕੀਤੀ ਹੋਈ ਹੈ। ਮੇਰਾ ਬੇਟਾ ਕਹਿੰਦਾ ਮਾਂ ਮੈਂ ਵੇਖੋ ਕਿੱਥੋਂ ਚੱਲ ਕੇ ਰੋਲ ਕੇ ਕੋਈ 4 ਮਹੀਨੇ 'ਚ ਪਹੁੰਚਿਆ, ਕੋਈ 5 'ਚ ਪਹੁੰਚਿਆ। ਇਹਨਾਂ ਆਪਣੇ ਪਰਿਵਾਰ ਵੀ ਖੁਸ਼ ਰੱਖਣੇ, ਇਹਨਾਂ ਕਰਜ਼ੇ ਵੀ ਲਾਉਣ। ਅਸੀਂ ਸੁਣਾਉਂਦੇ ਆ ਨਾ ਵੀ ਸਾਡੇ ਵੇਲੇ ਪੈਸਾ ਨਹੀਂ ਸੀ, ਅਸੀਂ ਆਹ ਹਾਲਾਤ ਵੇਖ ਕੇ ਆਏ। ਫਿਰ ਵੀ ਸ਼ਾਂਤੀ ਸੀ, ਮਨ ਨੂੰ ਬੜੀ ਤਸੱਲੀ ਹੁੰਦੀ ਸੀ। ਅਜੇ ਵੀ ਬਹੁਤ ਤਸੱਲੀ ਹੈ। ਇੱਕ ਮੈਂ ਤੁਹਾਨੂੰ ਹੋਰ ਸੁਣਾਵਾਂ, ਤੁਸੀਂ ਰਾਤ ਫੇਸਬੁੱਕ ਤੇ ਪੜ੍ਹੀ ਹੋਣੀ ਹੈ ਨਾ, ਇੱਥੋਂ ਬੇਕਰਫੀਲਡ ਤੋਂ ਗਿਆ ਸੈਨਾ ਲੈਣ ਵਾਲਾ, ਤੇ ਉਹਨੇ ਵੀਟਰ ਆਏ ਬੰਦਿਆਂ ਨੂੰ ਕੰਮ ਦਿੱਤਾ ਤੇ ਉੱਥੇ ਗਏ ਨੂੰ ਉਹਨਾਂ ਕਿਡਨੈਪ ਕਰ ਲਿਆ। ਇਹ ਕੱਲ ਪਰਸੋਂ ਦੀ ਜੀ ਜੀ ਕਹਿਣ 20 ਲੱਖ ਲਿਆ, 20 ਲੱਖ ਲਿਆ। ਪਤਾ ਨਹੀਂ ਉਹਦਾ ਕਿਸੇ ਵੇਲੇ ਦਾ ਚੰਗਾ ਕੀਤਾ, ਉਸ ਆਦਮੀ ਦੀ ਜਾਨ ਬਚ ਗਈ। ਮੈਂ ਨਾਂ ਉਹਦਾ ਭੁੱਲ ਗਈ ਆ। ਮੈਂ ਕੱਲ ਸਾਰਾ ਪੜ੍ਹਿਆ, ਸਵੇਰੇ ਵੀ ਉਹ ਚੀਜ਼ ਪੜ੍ਹੀ, ਮੈਂ ਉਹਦੇ ਬ੍ਰਦਰ ਨਾਲ ਵੀ ਸ਼ੇਅਰ ਕੀਤੀ ਹੈ ਵੀ ਆਹ ਇੰਡੀਆ ਦੇ ਹਾਲਾਤ ਨੇ। ਉਹਨੂੰ ਕਿਡਨੈਪ ਕਰ ਲਿਆ, ਬਹਾਨੇ ਨਾਲ ਉਹਨੂੰ ਥੱਲੇ ਬੁਲਾਇਆ, ਹੋਲਡਰ ਰਹਿੰਦੇ ਨੂੰ, ਉਹ 2 ਸਾਲਾਂ ਭਨੋਈਆ ਸੀ ਵੀ ਉਹਦੇ ਕੋਲ ਕੰਮ ਕਰਕੇ ਗਏ 7-8 ਸਾਲ। ਉਹਨੂੰ ਕਹਿੰਦੇ ਥੱਲੇ ਆਓ, ਸਾਡੇ ਟੈਕਸੀ ਦੇ ਪੈਸੇ ਘੱਟਦੇ ਨੇ। ਤੇ ਉਹ ਵਿਚਾਰਾ ਸਾਡੇ ਵਰਗਾ ਭੋਲਾ ਚਲਾ ਗਿਆ ਥੱਲੇ ਹੈਲਪ ਕਰਨ ਲਈ, ਤੇ ਉਹਨੂੰ ਬਸ ਕਾਰ 'ਚ ਬਿਠਾ ਲਿਆ ਤੇ ਲੈ ਗਏ। ਉਹ ਆਂਦਾ ਮੈਨੂੰ 20-22 ਘੰਟੇ ਘੁਮਾਈ ਰੱਖਿਆ, 5 ਘੰਟੇ ਮੇਰੇ ਉੱਤੇ ਵੀ ਬੈਠੇ ਰਹੇ ਵੀ ਇਹਦੇ ਸਾਹ ਏਦਾਂ ਨਿਕਲ ਜਾਣ ਪਿੱਲੋ ਰੱਖ ਕੇ। ਪਰ ਉਹਨੇ ਚੰਗਾ ਕੀਤਾ, ਅਸੀਂ ਮਹਾਰਾਜ ਉਹਦੇ ਅੰਗ ਸੰਗ ਸਹਾਈ ਰਿਹਾ। ਉਹ ਇੰਨੀ ਸ਼ਲਾਘਾ ਕਰ ਰਹੇ ਆ ਨਾ ਆਪਣੀ ਪੁਲਿਸ ਦੀ, ਇੰਡੀਆ ਵਾਲੀ ਦੀ, ਜਿੰਨਾ ਸਾਡੀ ਮਦਦ ਕੀਤੀ ਤੇ ਮੇਰੀ ਜਾਨ ਬਚ ਗਈ। ਜੀ ਜੀ ਤੇ ਹਮੇਸ਼ਾ ਹੀ ਜੇ ਕੋਈ ਸਾਡੇ ਕੋਲ ਕੰਮ ਕਰਦਾ ਹੈ, ਉਹਦੇ ਪੈਸੇ ਨਾ ਰੱਖੋ। ਜੀ ਉਹ ਪਤਾ ਨਹੀਂ ਸਾਡੇ ਕਿਹੜੇ ਪਾਸੇ ਨਿਕਲ ਜਾਣੇ ਨੇ, ਫੇਰ ਅਸੀਂ ਪਛਤਾਉਣਾ। ਜੀ ਜੀ ਕਿਸੇ ਦਾ ਹੱਕ, ਜਿਵੇਂ ਗੁਰੂ ਮਹਾਰਾਜ ਨੇ ਸਾਨੂੰ ਟੀਚ ਕੀਤਾ ਨਾ, 10 ਨਵਾਂ ਦੀ ਕਿਰਤ ਕਮਾਈ ਕਰੋ, ਆਪ ਵੀ ਖਾਓ ਤੇ ਉਹਨਾਂ ਨੂੰ ਵੀ ਖਵਾਓ। ਦੇ ਸਭ ਨੂੰ ਪ੍ਰਮਾਤਮਾ, ਸਭ ਨੂੰ ਉਹ ਦੇ ਰਿਹਾ, ਅਸੀਂ ਕੁਛ ਨਹੀਂ ਇੱਥੇ ਹੈਗੇ। ਠੀਕ ਹੈ ਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਵਧੀਆ ਸਟੋਰੀਆਂ। ਹਾਂਜੀ ਬਿਲਕੁਲ, ਤੁਸੀਂ ਜਿਹੜੀ ਚੰਗੀ ਗੱਲ ਦੱਸੀ ਹੈ ਕਿ ਤੁਹਾਡੇ ਜਿਹੜੇ ਬੱਚੇ ਨੇ ਉਹ ਇਸ ਤਰ੍ਹਾਂ ਕਿਸੇ ਨਾਲ
ਭੇਦਭਾਵ ਨਹੀਂ ਕਰਦੇ। ਪਰ ਇੱਕ ਗੱਲ ਮੈਂ ਜ਼ਰੂਰ ਇੱਥੇ ਸਾਫ਼ ਕਰ ਦਿਆਂ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਅਸੀਂ ਗੱਲਾਂ ਸੁਣਦੇ ਹਾਂ, ਕਈ ਵਾਰੀ ਉਹਨਾਂ ਗੱਲਾਂ ਦੇ ਕਈ ਪਹਿਲੂ ਹੁੰਦੇ ਨੇ, ਸੋ ਉਹ ਗੱਲਾਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਲੱਗਦੀਆਂ। ਕਈ ਤਰ੍ਹਾਂ ਦੀਆਂ ਕਹਾਣੀਆਂ ਮੈਂ ਵੀ ਦੇਖ ਰਿਹਾ ਸੋਸ਼ਲ ਮੀਡੀਆ ਤੇ ਤੁਰ ਰਹੀਆਂ ਨੇ, ਤਾਂ ਉਸ ਸਾਈਡ ਦਾ ਇੱਕ ਹੋਰ ਪਹਿਲੂ ਵੀ ਜਿਹੜਾ ਉਹ ਸਾਹਮਣੇ ਆ ਰਿਹਾ, ਔਰ ਦੂਜੀ ਧਿਰ ਜਿਨ੍ਹਾਂ ਦੇ ਉੱਤੇ ਇਹ ਦੋਸ਼ ਲੱਗ ਰਿਹਾ, ਉਹ ਵੀ ਆਪਣੀ ਸਫਾਈ ਦੇ ਵਿੱਚ ਕੁਝ ਗੱਲਾਂ ਕਹਿ ਰਹੇ ਨੇ। ਮੋਹਨ ਲਾਲ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੁਸੀਂ ਆਨ ਏਅਰ ਹੋ। ਹੈਲੋ, ਹਾਂਜੀ ਮੋਹਨ ਲਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ ਹਾਂਜੀ। ਵੀ ਜਿਹੜੇ ਨਿਜਤ ਨਾਲ ਕੰਮ ਕਰਦੇ ਵੀ ਏ ਤੇ ਨਿਜਤ ਨਾਲ ਤਨਖਾਹਾਂ ਵੀ ਦਿੰਦੇ ਆ, ਹਾਂਜੀ। ਪਰ ਜਿਹੜੇ ਕੰਮ ਕਰਾ ਕੇ ਕਿੰਨਾ ਚਿਰ ਕੰਮ ਕਰਾ ਕੇ ਪੈਸੇ ਥੱਲੇ ਰੱਖ ਕੇ ਜਿਹੜੇ ਲੋਕਾਂ ਦੇ ਪੈਸੇ ਨਹੀਂ ਦਿੰਦੇ ਕਲਾਈਆਂ ਦੇ, ਉਹਨਾਂ ਦਾ ਕੀ ਬਣਦਾ? ਠੀਕ ਹੈ ਜੀ। ਉਹ ਵੀ ਅਮਰੀਕਾ 'ਚ ਹੀ ਏ, ਬਾਹਰਲੀ ਕੰਟਰੀਆਂ 'ਚ ਨਹੀਂ ਹੈਗੇ, ਅਮਰੀਕਾ 'ਚ ਹੀ ਏ। ਜੀ ਜੀ। ਤੇ ਉਹ ਵੀ ਹੈਗੇ ਨੇ ਜਿਹੜੇ ਇੱਕ ਪੈਨੀ ਵੀ ਮੋੜ ਦਿੰਦੇ ਆ। ਹੁਣ ਅਸੀਂ ਇੱਥੇ ਸਟੋਰਾਂ ਦੇ ਕੰਮ ਕਰਦੇ ਆ, ਕਿਸੇ ਦੀ ਪੈਨੀ ਰਹਿ ਜੇ, ਕਿਸੇ ਦਾ ਕੋਈ ਪੈਸਾ ਰਹਿ ਜੇ, ਪਿੱਛੇ ਵਾਪਸੀ ਦੇ ਕੇ ਆਈਦਾ ਕਿ ਆਹ ਤੁਹਾਡੇ ਪੈਸੇ ਵਾਪਸੀ ਬਚਦੇ ਨੇ, ਇੰਨੇ ਆ ਲਓ। ਜੀ ਜੀ ਜੀ। ਤੇ ਜਿਹੜੇ ਹੁਣ ਪੈਸੇ ਮਾਰ ਲੈਂਦੇ ਨੇ, ਉਹਨਾਂ ਨੂੰ ਜਾ ਕੇ ਕਿੱਥੇ ਹਿਸਾਬ ਕਿਤਾਬ ਉਹਨਾਂ ਦਾ ਲੱਗਦਾ, ਮੈਨੂੰ ਨਹੀਂ ਸਮਝ ਲੱਗਦੀ ਵੀ ਉਹਨਾਂ ਦਾ ਕਿਉਂ ਏਦਾਂ ਕਰਦੇ ਨੇ, ਕਿਉਂ ਨਹੀਂ ਉਹਨਾਂ ਦਾ ਵੀ ਹਿਸਾਬ ਕਿਤਾਬ, ਏਦਾਂ ਮਾੜੀ ਗੱਲ ਆ। ਜੀ ਬਿਲਕੁਲ ਬਿਲਕੁਲ ਜੀ ਮੋਹਨ ਲਾਲ, ਧੰਨਵਾਦ ਥੈਂਕ ਯੂ ਧੰਨਵਾਦ ਥੈਂਕ ਯੂ। ਧੰਨਵਾਦ। ਸੋ ਬਿਲਕੁਲ ਜੀ, ਕਿਸੇ ਦਾ ਹੱਕ ਮਾਰਨਾ ਤਾਂ ਬਹੁਤ ਮਾੜੀ ਗੱਲ ਹੈ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਸੇ ਕਰਕੇ ਕਿਹਾ ਸੀ, ਕਿਉਂਕਿ ਆਫ ਦੀ ਏਅਰ ਬਹੁਤ ਸਾਰੀਆਂ ਕਾਲਸ, ਬਹੁਤ ਸਾਰੇ ਮੈਸੇਜ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਮੇਰੇ ਨਾਲ ਫਲਾਂ ਬੰਦੇ ਨੇ ਆਹ ਗੱਲ ਕਹੀ ਹੈ, ਫਲਾਂ ਬੰਦੇ ਨੇ ਆਹ ਗੱਲ ਕਹੀ ਹੈ। ਸੋ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਬਈ ਫਲਾਂ ਬੰਦੇ ਦਾ ਤੁਸੀਂ ਨਾਂ ਲੈ ਦਿਓ ਤੇ ਬਿਨਾਂ ਐਵੀਡੈਂਸ ਲੈ ਦਿਓ, ਉਹ ਤਾਂ ਬਹੁਤ ਔਖਾ ਕੰਮ ਹੈ। ਇਸ ਤਰ੍ਹਾਂ ਦਾ ਨਹੀਂ ਲਿਆ ਜਾਂਦਾ ਕਿਸੇ ਦਾ ਵੀ ਨਾਂ। ਪਰ ਹਾਂ, ਜੇ ਤੁਹਾਡੇ ਨਾਲ ਹੋਈ ਹੈ, ਤੁਸੀਂ ਆਪਣੀ ਗੱਲਬਾਤ ਇੱਥੇ ਸ਼ੇਅਰ ਜ਼ਰੂਰ ਕਰ ਸਕਦੇ ਹੋ। ਇਸੇ ਕਰਕੇ ਤਵਾਜ਼ਨ ਬਿਠਾਉਣ ਦੇ ਲਈ ਇਹੀ ਗੱਲ ਕਹਿੰਦੇ ਆ ਹਮੇਸ਼ਾ ਕਿ ਹਰ ਤਰ੍ਹਾਂ ਦੇ ਵਿੱਚ, ਹਰ ਬਿਜ਼ਨਸ ਦੇ ਵਿੱਚ, ਹਰ ਕਾਰੋਬਾਰ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਨੇ। ਬਹੁਤ ਵਾਰ ਇਹੋ ਜਿਹੇ ਵੀ ਲੋਕ ਹੋਣਗੇ ਮੇਰੇ ਵਰਗੇ, ਜਿਨ੍ਹਾਂ ਨੇ ਪੈਸੇ ਲੈ ਕੇ ਮੁੜ ਕੇ ਕੰਮ ਨਹੀਂ ਕੀਤਾ ਹੋਣਾ। ਬਹੁਤ ਤਰ੍ਹਾਂ ਦੇ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਕੰਮ ਕਰਾ ਕੇ ਪੈਸੇ ਨਹੀਂ ਦਿੱਤੇ। ਸੋ ਹਰ ਬੰਦੇ ਦਾ ਆਪਣਾ ਆਪਣਾ ਇਹ ਜਿਹੜਾ ਉਹ ਐਕਸਪੀਰੀਅੰਸ ਹੈ। ਜੀ ਬਲਵਿੰਦਰ ਕੌਰ ਜੀ। ਜੀ। ਸੋ ਆਪਾਂ ਜੀ ਅਪਡੇਟ, ਆਪਾਂ ਇੱਕ ਬ੍ਰੇਕ ਲੈਣੀ ਹੈ ਜੀ। ਜੀ ਜੀ ਜੀ, ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇਸੇ ਗੱਲਬਾਤ ਨੂੰ ਜਾਰੀ ਰੱਖਾਂਗੇ। ਦੁਨੀਆ ਕਿਤੇ ਭੁੱਲ ਨਾ ਜਾਈ ਜਵਾਨਾ। ਸਤਿ ਸ੍ਰੀ ਅਕਾਲ ਦੋ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਜਿਹੜੀ ਆ ਸਤਿ ਸ੍ਰੀ ਅਕਾਲ ਜੀ। ਸੋ ਗੱਲਬਾਤ ਜਿਹੜੀ ਉਹ ਕਰ ਰਹੇ ਸੀ, ਇੱਕ ਭਾਈ ਸਾਹਿਬ ਜਿੱਦਾਂ ਪਹਿਲਾਂ ਦੱਸ ਕੇ ਗਏ ਵੀ ਗਲਤੀ ਦਾ ਅਹਿਸਾਸ ਕਰਨਾ, ਹਾਂਜੀ ਇਹ ਇੱਕ ਬਹੁਤ ਵੱਡੀ ਜਿਹੜੀ ਇਹ ਗੱਲ ਆ। ਰੂਹ ਨੂੰ ਨਾ ਝੰਜੋੜਦੀ ਰਹਿੰਦੀ ਆ ਕਈ ਵਾਰੀ ਇਦਾਂ ਦੀ ਜਿਹੜੀ ਚੀਜ਼ ਕੀਤੀ ਹੁੰਦੀ, ਐਡੇ ਪਬਲਿਕਲੀ ਆ ਕੇ ਇਸ ਚੀਜ਼ ਨੂੰ, ਆਪਣੀ ਗਲਤੀ ਨੂੰ ਮੰਨਣਾ, ਮਾਫੀ ਮੰਗਣੀ, ਉਹ ਉਹਨਾਂ ਦੇ ਜਿੱਦਾਂ ਤੁਸੀਂ ਵੀ ਗੱਲ ਕਰ ਰਹੇ ਸੀ ਵੀ ਇੱਕ ਵੱਡੇਪਨ ਦੀ ਨਿਸ਼ਾਨੀ ਹੈ। ਹਾਂਜੀ, ਸੋ ਇਹ ਜ਼ਰੂਰੀ ਆ, ਚੰਗੀ ਚੀਜ਼ ਆ ਵੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਆ। ਬਾਕੀ ਜਿੱਦਾਂ ਬਲਵਿੰਦਰ ਜੀ ਵੀ ਪਹਿਲਾਂ ਕਹਿ ਕੇ ਗਏ, ਕਿਸੇ ਦੇ ਵਾਦ ਵਿਵਾਦ ਹੁੰਦੇ ਆ ਨਾ ਜਿਹੜੇ ਪਰਸਨਲ ਲੈਵਲ ਦੇ ਉੱਤੇ ਹੁੰਦੇ, ਹਾਂਜੀ, ਉਹਨਾਂ ਦੇ ਲਈ ਅਦਾਲਤਾਂ ਬਣੀਆਂ ਪਈਆਂ ਨੇ, ਉਹਨਾਂ ਦੀ ਵਰਤੋਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ। ਜੇ ਨਹੀਂ ਕੋਈ ਮੰਨਦਾ ਤੁਹਾਡੇ ਨਾਲ ਤਾਂ ਫਿਰ ਉਹ ਕਰੋ। ਹੁਣ ਆਪਣੇ ਗੁਆਂਢੀ ਮੁਲਕ ਦੇ ਵਿੱਚ ਵੀ ਤਾਂ ਅਗਲੇ ਜਾਂਦੇ ਆ ਨਾ, ਗੱਲ ਕਰਦੇ ਆ, ਅਦਾਲਤ ਦਾ ਸਹਾਰਾ ਵੀ ਜਿਹੜਾ ਉਹ ਲੈਂਦੇ ਆ ਜੀ। ਉਹ ਕਈ ਵਾਰੀ ਕਿਸੇ ਦੇ ਉੱਤੇ ਕੋਈ ਵੀ ਗੱਲ ਆ, ਹੁਣ ਕਿਉਂਕਿ ਕਿਸੇ ਨੂੰ ਹਰ ਇੱਕ ਦੀਆਂ ਦੋਨੋਂ ਪਾਸੇ ਦੀਆਂ ਗੱਲਾਂ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ। ਕੋਈ ਆ ਕੇ ਕੁਛ ਕਹਿ ਦੂਗਾ, ਕੋਈ ਆ ਕੇ ਕੁਛ ਕਹਿ ਦੂਗਾ। ਉਹ ਇਵੈਂਚੁਅਲੀ ਜਦੋਂ ਸਾਰੇ ਐਵੀਡੈਂਸ ਪੇਸ਼ ਹੋਣਗੇ ਉਹ ਅਦਾਲਤ ਦੇ ਮੂਹਰੇ, ਤਾਂ ਉਹ ਆਪਣੇ ਆਪ ਉਸ ਦੇ ਹਿਸਾਬ ਦੇ ਨਾਲ ਉਹ ਫੈਸਲਾ ਜਿਹੜਾ ਹੁੰਦਾ ਜਾ ਸਕਦਾ ਹੁੰਦਾ ਆ। ਬਾਕੀ ਓਬਵੀਅਸਲੀ ਹਰ ਇੱਕ ਦੇ ਨਾਲ ਚੰਗਾ ਵੀ ਹੋਇਆ ਹੁੰਦਾ, ਮਾੜਾ ਵੀ ਹੋਇਆ ਹੁੰਦਾ ਆ। ਕਈ ਵਾਰੀ ਆਪਾਂ ਨੂੰ ਇਹ ਗੱਲ ਹੁੰਦੀ ਹੈ ਜ਼ਿਆਦਾ ਪ੍ਰਵੀਨ ਵੀ ਮਾੜਾ ਆਪਾਂ ਨੂੰ ਜ਼ਿਆਦਾ ਯਾਦ ਰਹਿੰਦਾ ਆ ਜੀ, ਤੇ ਚੰਗੇ ਨੂੰ ਕਈ ਵਾਰੀ ਆਪਾਂ ਭੁੱਲ ਜਾਂਦੇ, ਪਰ ਭੁੱਲਣਾ ਨਹੀਂ ਚਾਹੀਦਾ। ਵੀ ਤੁਹਾਡੇ ਨਾਲ ਕਿਤੇ ਵੀ ਕੁਛ ਚੰਗਾ ਹੋਇਆ ਉਹ ਯਾਦ ਰੱਖਣਾ ਚਾਹੀਦਾ, ਅੱਗੇ ਤੋਂ ਅੱਗੇ ਸਗੋਂ ਉਸਨੂੰ ਬੁਲਾਉਣਾ ਚਾਹੀਦਾ ਹੈ, ਉਸਨੂੰ ਵਧਾਉਣਾ ਚਾਹੀਦਾ। ਕੁਛ ਕਾਲਰ ਵੀ ਆਪਣੇ ਨਾਲ ਜੁੜੇ ਹੋਏ ਆ ਪ੍ਰਵੀਨ ਜੀ, ਆਪਾਂ ਉਹਨਾਂ ਨੂੰ ਨਾਲ ਵੀ ਗੱਲਬਾਤ ਕਰਦੇ ਹਾਂ। ਗਗਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਗਗਨ ਜੀ। ਆਪਣੇ ਅਗਲੇ ਕਾਲਰ ਨੇ ਗੁਰਮੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਨ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਵੀਨ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਲਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਜੇ ਅਸੀਂ ਕਿਸੇ ਨਾਲ ਮਾੜਾ ਕਰਦੇ, ਸਾਨੂੰ ਪਰਮਾਤਮਾ ਜੀ ਪਲ ਪਲ ਤੇ ਦੇਖਦਾ। ਅਸੀਂ ਫਰੀਮੌਂਟ ਉਦੋਂ ਰਹਿੰਦੇ ਸੀ ਜਦੋਂ, ਤੇ ਮੈਂ ਨਾ ਲਵਲੀ ਵਾਲਿਆਂ ਦੇ ਰੈਸਟੋਰੈਂਟ 'ਚ ਮੈਂ ਕੰਮ ਕਰਦੀ ਸੀਗੀ। ਮੈਂ 1.5 ਮਹੀਨਾ ਕੀਤਾ ਤੇ ਮੈਨੂੰ 1 ਮਹੀਨੇ ਦਾ 1000 ਦਿੰਦੇ ਸੀ। 15 ਦਿਨ ਜਦੋਂ ਮੈਂ ਕੰਮ ਕੀਤਾ ਤਾਂ ਮੈਂ ਵੀ ਨਹੀਂ ਗਿਣੇ, ਰਾਤ ਸੀਗੀ ਤੇ ਉਹਨੇ ਵੀ ਮੇਰੀ ਮੋਟਰਸਾਈਕਲ ਵੀ ਉਹਦੀ ਪੈਂਕੀ ਨੇ ਫੜਾਤੇ, ਉਹਦੀ ਵਹੁਟੀ ਛੱਡਣ ਆਉਂਦੀ ਹੁੰਦੀ ਸੀਗੀ। ਤੇ ਜਦ ਅਸੀਂ ਘਰ ਆਏ ਤੇ ਮੈਂ ਨਾ ਆਪਣੇ ਕਾਕੇ ਨੂੰ ਫੜਾਏ ਤੇ ਮੈਂ ਕਿਹਾ ਲੈ ਪੈਸੇ ਲੈ ਲਾ। ਜਦੋਂ ਇਹਨੇ ਕਹਿੰਦਾ ਤੁਸੀਂ 15 ਦਿਨ ਲਾਏ ਮੰਮੀ? ਮੈਂ ਕਿਹਾ ਹਾਂ। ਕਹਿੰਦਾ ਉਹਨੇ 1000 ਦੇ ਦਿੱਤਾ। ਅਸੀਂ ਉਸੇ ਟਾਈਮ ਇਹਨੇ ਫੋਨ ਕਰ ਦਿੱਤਾ ਵੀ ਭਾਜੀ ਤੁਹਾਡੇ ਪੈਸੇ ਸਾਨੂੰ 500 ਜ਼ਿਆਦਾ ਆ ਗਏ। ਠੀਕ ਹੈ ਜੀ। ਪਲ ਤੇ ਦੇਖਦੇ ਆ, ਜੇ ਅਸੀਂ ਕਿਸੇ ਨਾਲ ਬੇਈਮਾਨੀ ਕਰਦੇ ਆ ਨਾ, ਸਾਡਾ ਚੌਂਕਣਾ ਹੋ ਕੇ ਨਿਕਲਣਾ ਆ। ਉਹਨਾਂ ਨੂੰ ਵੀ ਇੰਨਾ ਯਕੀਨ ਸੀ। ਤੇ ਜੇ ਮੈਂ ਕਿਸੇ ਬਾਰੇ ਵੀ ਗੱਲ ਕਰਨੀ ਤੇ ਪੈਂਕੀ ਮੈਂ ਕਿਸੇ ਨੂੰ ਕੰਮ ਤੇ ਲਵਾਉਣਾ ਚਾਹੁੰਦੀ ਆ, ਉਹਨੇ ਕਹਿਣਾ ਆਂਟੀ ਤੂੰ ਆ ਜਾ। ਮੈਂ ਕਹਿਣੀ ਮੈਂ ਨਹੀਂ ਕਰ ਸਕਦੀ ਕੰਮ, ਤੇ ਮੈਂ ਪਾ ਦਿੰਦੀ ਆਪਣੀ ਸਹੇਲੀ ਨੂੰ ਜਾਂ ਕਿਸੇ ਨੂੰ। ਤੇ ਕਹਿੰਦੇ ਸਾਨੂੰ ਤੁਹਾਡੇ ਤੇ ਯਕੀਨ। ਮੈਂ ਕਿਹਾ ਕੋਈ ਗੱਲ ਨਹੀਂ, ਉਹ ਵੀ ਯਕੀਨ ਵਾਲੇ ਹੀ ਹੋਣਗੇ। ਇਸੇ ਮੈਂ ਬਾਥਰੂਮਾਂ 'ਚ ਕੰਮ ਕੀਤਾ, ਬਾਥਰੂਮਾਂ ਦੇ ਵਿੱਚ ਵੀ ਕੀਤਾ। ਜੇ ਕੋਈ ਚੀਜ਼ ਕਿਸੇ ਦੀ ਰਹਿ ਗਈ ਤੇ ਮੈਂ ਉਸ ਜਾ ਕੇ ਫੜਾ ਕੇ ਆਉਣਾ, ਪਰਸ ਵੀ ਜਾਂ ਕਿਸੇ ਦਾ ਟੈਲੀਫੋਨ ਵੀ ਹੋਣਾ ਉਹ ਵੀ ਫੜਾ ਕੇ ਆਉਣਾ। ਤੇ ਇੱਕ ਵਾਰੀ ਮੈਨੂੰ ਉੱਥੋਂ ਬਾੜੀ ਲੱਭੀ, ਬਹੁਤ ਭਾਰੀ ਸੀਗੀ ਮੋਤਿਆਂ ਵਾਲੀ, ਤੇ ਮੈਂ ਉਹ ਵੀ ਉਸ 'ਚ ਜਾ ਕੇ ਦਿੱਤੀ। ਜੇ ਮੈਂ ਹੱਥ 'ਚ ਫੜ ਕੇ ਲੈ ਆਉਂਦੀ ਤਾਂ ਮੇਰੀ ਚੌਗਣਾ ਹੋ ਕੇ ਨਾ ਨਿਕਲਦਾ ਤਾਂ ਕਹਿ ਸੋਨਾ ਗੁਆਚਾ ਵੀ ਮਾੜਾ ਤੇ ਲੱਭਾ ਵੀ ਮਾੜਾ। ਇੰਨੇ 'ਚ ਹਾਂਜੀ ਬੰਦੇ ਤੇ ਯਕੀਨ ਬਣਿਆ ਰਹਿੰਦਾ ਜੀ। ਹੋਰ ਇੱਥੇ ਲਿਜਾਣ ਨੂੰ ਕੁਛ ਨਹੀਂ, ਅਸੀਂ ਆਪਣਾ ਵੀ ਇੱਥੇ ਹੀ ਛੱਡ ਜਾਣਾ। ਥੈਂਕ ਯੂ ਤੁਹਾਡਾ। ਮਿਹਰਬਾਨੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਗਗਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਜੀ? ਜੀ ਆਪਾਂ ਇਹ ਤਾਂ ਕਹਿ ਰਹੇ ਆ ਕਿ ਜੋ ਮਾੜਾ ਕਰਦਾ ਉਹਨੂੰ ਰੱਬ ਵੇਖ ਲੈਂਦਾ, ਪਰ ਜਿਨ੍ਹਾਂ ਕੋਲ ਪੇਪਰ ਹੈ ਨਹੀਂ ਇੱਥੇ ਤੇ ਲੋਕੀ ਕੰਮ ਕਰਾ ਕੇ ਪੈਸੇ ਨਹੀਂ ਦਿੰਦੇ, ਉਹਨਾਂ ਦਾ ਕੀ ਬਣੂਗਾ? ਹਾਂਜੀ, ਹੁਣ ਤਾਂ ਕੋਈ ਇੰਡੀਆ ਤੋਂ ਆਇਆ ਸੀ, ਆਪਾਂ ਉਹਨਾਂ ਨੂੰ ਕੰਮ ਤੇ ਲਵਾਇਆ ਤੇ 1 ਵੀਕ ਉਹਨਾਂ ਨੇ ਕੰਮ ਵੀ ਸਾਰਾ ਕਰਾਇਆ, ਤੇ ਫਿਰ ਉਹਨਾਂ ਨੂੰ ਕਿਹਾ ਅਸੀਂ ਆਪਣਾ ਆਫਿਸ ਬਣਾਉਣਾ ਵਾ ਤੇ ਤੁਸੀਂ ਵੀਕ ਦੀ ਛੁੱਟੀ ਲੈ ਲਓ। ਤੇ ਅਸੀਂ ਵੀਕ ਇੱਕ ਹੋਰ ਵੇਟ ਕੀਤੀ ਉਹਨਾਂ ਵਾਸਤੇ, ਹੁਣ ਉਹ ਫੋਨ ਹੀ ਨਹੀਂ ਚੁੱਕਦੇ। ਜੇ ਬੰਦੇ ਤੇ 2 ਵੀਕ ਦੇ ਪੈਸੇ ਆ ਜਾਣੀ ਕਿ ਤੁਸੀਂ ਕਿਹਾ ਕਿ ਬੈਠਾ ਹੀ ਪੇ ਕਰਾਂਗੇ, ਪਰ ਉਹ ਨਾ ਉਹਨਾਂ ਦੀ ਕਾਲ ਚੁੱਕਦੇ ਆ ਤੇ ਨਾ ਹੀ ਉਹ ਪੈਸੇ ਦਿੰਦੇ ਆ ਕੁੜੀ ਤੋਂ। ਤੇ ਇਸ ਕਰਕੇ ਕਿ ਉਹਦੇ ਕੋਲ ਡਾਕੂਮੈਂਟਸ ਹੈ।
ਇਹ ਤਾਂ ਮਾੜੀ ਗੱਲ ਹੈ ਜੀ ਉਹਨਾਂ ਦੀ। ਜੀ। ਤੇ ਭਾਜੀ ਇਹ ਤਾਂ ਤੁਹਾਨੂੰ ਪਹਿਲੋਂ ਪਤਾ ਸੀ ਨਾ ਕਿ ਕੁੜੀ ਕੋਲ ਪੇਪਰ ਹੈ ਨਹੀਂ। ਜੇ ਆਪਾਂ ਜਿਨ੍ਹਾਂ ਨੇ ਕੰਮ ਤੇ ਰੱਖਿਆ ਸਕੂਲ ਦਾ ਨਾਂ ਲੈਂਦੇ ਆ, ਟਰਕਿੰਗ ਸਕੂਲ ਦਾ, ਫਿਰ ਉਹਨਾਂ ਨੇ ਕਹਿਣਾ ਕਿ ਤੁਸੀਂ ਸਾਨੂੰ ਕਾਰ ਨਹੀਂ ਲਾਈ, ਤੁਸੀਂ ਬੰਦੇ ਨਹੀਂ ਵਿੱਚ ਪਾਏ। ਨਹੀਂ, ਟਰਾਈ ਕਰੋ ਵਿੱਚ, ਚਲੋ ਟਰਾਈ ਕਰੋ, ਕੋਸ਼ਿਸ਼ ਕਰੋ ਉਹਨਾਂ ਦੇ ਨਾਲ। ਨਾ ਬੰਦਾ ਕਾਲ ਚੁੱਕ ਕੇ ਕਿਸੇ ਗਰੀਬ, ਉਹ ਵੀ ਤੁਹਾਡੇ ਵਾਂਗੂ ਆਇਆ, ਤੁਸੀਂ ਜਿੱਦਾਂ ਦਿਹਾੜੀਆਂ ਲਾਈਆਂ, ਜਿਹੜੀ ਅੱਜ ਪੀਕ ਤੇ ਹੋ, ਤੇ ਤੁਸੀਂ ਵੀ ਸ਼ੁਰੂ ਏਦਾਂ ਹੀ ਕੀਤਾ। ਤੇ ਇਹ ਹੁਣ ਉਹ ਸੋਚਦੇ ਨਹੀਂ ਆ ਕਿ ਉਹ ਕਾਲ ਹੀ ਨਹੀਂ ਚੁੱਕਣੀ। This is not the correct way to someone, right? ਬਿਲਕੁਲ ਬਿਲਕੁਲ ਸਹੀ ਗੱਲ। ਏਦਾਂ ਦੇ ਲੋਕਾਂ ਦਾ ਕੀ ਬਣੂਗਾ ਭਾਜੀ? ਜੀ। ਨਹੀਂ, ਇਹਦੇ ਲਈ ਤਾਂ ਫਿਰ ਇੱਕ ਚੀਜ਼ ਜਦੋਂ ਗਗਨ ਜੀ ਤੁਹਾਨੂੰ ਇਹ ਦੱਸ ਦਿੰਦੇ ਆ, ਜੇ ਕੋਈ ਏਦਾਂ ਤੁਹਾਡੇ ਨਾਲ ਕਰ ਰਿਹਾ ਆ, ਡਜ਼ਨਟ ਮੈਟਰ ਤੁਹਾਡੇ ਕੋਲ ਕਾਗਜ਼ ਸੀਗੇ ਜਾਂ ਨਹੀਂ ਸੀਗੇ, ਤੁਸੀਂ ਫਿਰ ਵੀ ਅਦਾਲਤ ਦਾ ਸਹਾਰਾ ਲੈ ਸਕਦੇ ਆ। ਇਹ ਆਪਾਂ ਆਪਣੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਜਿਹੜਾ ਉਹ ਦੱਸ ਦਈਏ ਵੀ ਏਦਾਂ ਨਹੀਂ ਹੁੰਦਾ ਵੀ ਹਾਂ, ਇਹ ਕਈ ਵਾਰੀ ਡਰਾਵਾ ਪਾ ਦਿੰਦੇ ਆ ਵੀ ਹਾਂ ਤੇਰੇ ਤੋਂ ਕਾਗਜ਼ ਨਹੀਂ ਤੇ ਤੇਰੇ ਤੋਂ ਜੋ ਮਰਜ਼ੀ ਆਪਾਂ ਕਰਾ ਲਈਏ। ਏਦਾਂ ਨਹੀਂ ਹੁੰਦਾ। ਉਹ ਫਿਰ ਆਧਾਰ ਤੁਹਾਡੇ ਹੋਰ ਪਾਸੇ ਵੱਲ ਨੂੰ, ਇਮੀਗ੍ਰੇਸ਼ਨ ਦੇ ਹਿਸਾਬ ਦੇ ਨਾਲ ਵੀ ਹੋਰ ਪਾਸੇ ਵੱਲ ਨੂੰ, ਇਹ ਡਰਨ ਦੀ ਨਹੀਂ ਲੋੜ ਵੀ ਤੁਹਾਨੂੰ ਉੱਥੋਂ ਜਿਹੜਾ ਉਹ ਅਮਰੀਕਾ ਤੋਂ ਬਾਹਰ ਕਰ ਦਿੱਤਾ ਜਾਊਗਾ। ਇਨਫੈਕਟ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵੀ ਦੇਖੀਆਂ ਗਈਆਂ ਜਿਹਦੇ ਵਿੱਚ ਇੱਦਾਂ ਜੇ ਕਿਸੇ ਨੇ ਕੀਤਾ ਆ ਤੇ ਉਹਨੂੰ ਇਮੀਗ੍ਰੇਸ਼ਨ ਤੇ ਇਵੈਂਚੁਅਲੀ ਜਿਹੜਾ ਫਾਇਦਾ ਵੀ ਜਿਹੜਾ ਉਹ ਹੋ ਜਾਂਦਾ। ਸੋ ਜੇ ਨਹੀਂ ਵਿੱਚ ਪੈ ਕੇ ਵੀ ਕਿਸੇ ਨੂੰ ਪਾ ਕੇ ਵੀ ਉਹ ਨਹੀਂ ਸੁਣ ਰਹੇ, ਤਾਂ ਫਿਰ ਤੁਸੀਂ ਲੇਬਰ ਕੋਰਟ ਦੇ ਵਿੱਚ ਜਿਹੜਾ ਉਹ ਜਾ ਸਕਦੇ ਆ। ਅਜਿਹੇ ਅਮਰੀਕਾ ਦੇ ਇਤਿਹਾਸ 'ਚ ਬੜੇ ਕੇਸ ਜਿਹੜੇ ਆ ਉਹ ਰਹੇ ਨੇ ਵੀ ਚਾਹੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਵੀ ਇੱਥੇ ਆਏ ਨੇ, ਉਹ ਅਨਡਾਕੂਮੈਂਟਡ ਇਮੀਗ੍ਰੈਂਟ ਵੀ ਆ, ਜੇ ਉਹਨਾਂ ਦੇ ਨਾਲ ਵੀ ਕੋਈ ਇਸ ਤਰੀਕੇ ਦਾ ਧੱਕਾ ਕਰਦਾ ਤੇ ਉਹਦੀ ਸੁਣਵਾਈ ਹੁੰਦੀ ਆ। ਸੋ ਤੁਸੀਂ ਜੇ ਉਹ ਨਹੀਂ ਕਰਦੇ ਤਾਂ ਡੈਫੀਨੇਟਲੀ ਤੁਸੀਂ ਲੇਬਰ ਕੋਰਟ ਤੋਂ ਜ਼ਰੂਰ ਸਹਾਰਾ ਲਾ ਸਕਦੇ ਆ। ਥੈਂਕ ਯੂ ਤਾਂ ਗੱਲਬਾਤ ਜਿਹੜੀ ਉਹ ਤੁਸੀਂ ਸ਼ੇਅਰ ਕੀਤੀ ਆ, ਤੇ ਜ਼ਰੂਰੀ ਆ ਵੀ ਤੁਸੀਂ ਇਹ ਇੱਕ ਰਾਹ ਦੇ ਵੱਲ ਨੂੰ ਵੀ ਜਿਹੜਾ ਉਹ ਵੱਧ ਸਕਦੇ। ਬਾਕੀ ਦੇਖੋ, ਇਹ ਮਾੜੀ ਗੱਲ ਆ ਕਿਸੇ ਦੇ ਲਈ ਵੀ ਏਦਾਂ ਉਹ ਕਰਨਾ। ਜੀ ਜੀ। ਮਿਹਨਤ ਕਰ ਰਿਹਾ ਆ ਤੇ ਉਹਨੂੰ ਮਿਹਨਤ ਦਾ ਜਿਹੜਾ ਆ ਉਹ ਬਣਦਾ ਮਿਲਣਾ ਚਾਹੀਦਾ ਹੈ। ਤੇ ਜੇ ਉਹ ਨਹੀਂ ਏਦਾਂ ਕਰ ਰਹੇ ਤਾਂ ਉਹ ਮਾੜੀ ਗੱਲ ਆ। ਜਵਾਬ ਤਾਂ ਭਾਈ ਇੱਥੇ ਹੀ ਦੇ ਕੇ ਜਾਣਾ ਪੈਣਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਬਹੁਤ ਕੁਛ ਇੱਥੇ ਲੋਕ ਖੱਬੇ ਸੱਜੇ ਹੋ ਕੇ ਜਿਹੜਾ ਏਦਾਂ ਕਰਦੇ ਆ ਤਾਂ ਉਹਦਾ ਇਵੈਂਚੁਅਲੀ ਜਿਹੜਾ ਆ ਉਹ ਸਿੱਟੇ ਆ, ਨਤੀਜੇ ਆ, ਉਹ ਤੁਹਾਨੂੰ ਭੁਗਤ ਕੇ ਜਾਣੇ ਪੈਂਦੇ ਆ। ਸੋ ਬੈਟਰ ਇਹੀ ਆ ਵੀ ਹੱਕ ਦੀ ਜੇ ਕੋਈ ਕਮਾਈ ਕਰ ਰਿਹਾ ਤੁਹਾਨੂੰ ਹੱਕ ਦੀ ਕਮਾਈ ਜਿਹੜੀ ਉਹ ਜ਼ਰੂਰ ਮਿਲਣੀ ਚਾਹੀਦੀ ਹੈਗੀ ਆ। ਸੋ ਇਹਦੇ ਵਿੱਚ ਕੋਈ ਗਰੇਜ ਨਹੀਂ ਹੋਣਾ ਚਾਹੀਦਾ, ਕਿਉਂਕਿ ਕਿਸੇ ਟਾਈਮ ਜੀ ਜਿਹੜਾ ਵੀ ਅੱਜ ਇੱਕ ਮਾਲਕ ਆ ਉਹ ਵੀ ਕਿਸੇ ਟਾਈਮ ਉਹਨੇ ਆ ਕੇ ਕੰਮ ਕੀਤਾ ਆ ਕਿਸੇ ਦੇ ਨਾਲ, ਉਹਨੇ ਕਿਸੇ ਦੇ ਨਾਲ ਜੁੜ ਕੇ ਜਿਹੜਾ ਉਹ ਚੱਲੇ ਆ। ਉਦੋਂ ਵੀ ਉਹਨਾਂ ਦੇ ਮਨ ਦੇ ਵਿੱਚ ਇਹੀ ਸੀਗਾ ਵੀ ਭਾਈ ਜਿਹੜੀ ਮਿਹਨਤ ਅਸੀਂ ਕਰਦੇ ਆ ਉਹਦੇ ਸਾਨੂੰ ਮਿਲਣੇ ਚਾਹੀਦੇ ਆ। ਤੇ ਓਬਵੀਅਸਲੀ ਤੁਹਾਡੇ ਅੰਡਰ ਵੀ ਕੋਈ ਕੰਮ ਕਰ ਰਿਹਾ ਉਹ ਉਹਨਾਂ ਦੇ ਨਾਲ ਵੀ ਉਨਾ ਹੀ ਹੱਕਦਾਰ ਆ। ਸੋਚ ਜਿਹੜਾ ਰੱਖੋ, ਇਟਸ ਅ ਟੂ ਵੇ ਰੋਡ, ਵਨ ਵੇ ਰੋਡ ਨਹੀਂ ਹੁੰਦੀ, ਟੂ ਵੇ ਰੋਡ ਆ। ਦੋਨੋਂ ਇੱਕ ਦੂਜੇ ਦੇ ਨਾਲ ਚੰਗੇ ਚੱਲੂਗੇ ਤੇ ਇਦਾਂ ਹੈ। ਪਰ ਓਬਵੀਅਸਲੀ ਦੁਨੀਆ, ਰੀਅਲਿਸਟਿਕ ਦੁਨੀਆ 'ਚ ਦੇਖੀਏ ਇਹ ਸਭ ਕੁਛ ਭਲਾ ਚੰਗਾ ਨਹੀਂ ਹੁੰਦਾ। ਕਿਤੇ ਨਾ ਕਿਤੇ ਖੱਬੇ ਸੱਜੇ ਉੱਤੇ ਥੱਲੇ ਜਿਹੜਾ ਉਹ ਚੱਲਦਾ ਰਹਿੰਦਾ ਆ। ਪਰ ਇਹ ਵੀ ਨਾ ਆਪਾਂ ਸੋਚੀਏ ਵੀ ਸਾਰੇ ਪਾਸੇ ਇਦਾਂ ਆ ਵੀ ਸਾਰੇ ਹੀ ਮਾੜੇ ਆ ਤੇ ਸਾਰੇ ਹੀ ਚੰਗੇ ਆ। ਇਹ ਵੀ ਗੱਲ ਠੀਕ ਨਹੀਂ ਹੁੰਦੀ। ਵਿੱਚ ਵਿਚਾਲੇ ਜਿਹੜਾ ਆ ਉਹ ਕੰਮ ਚੱਲਦਾ ਆ। ਦੁਨੀਆ ਉਹ ਜੇ ਦੇਖਿਆ ਜਾਵੇ ਤਾਂ ਪ੍ਰਵੀਨ ਅਕਸਰ ਜਦੋਂ ਵੀ ਕਿਤੇ ਬੈਠੋ ਤੇ ਇਹੀ ਗੱਲਾਂ ਕਰਦੀਆਂ ਆ, ਚੰਗੀ ਦੁਨੀਆ ਦੇ ਕਰਕੇ ਹੀ, ਚੰਗੇ ਲੋਕਾਂ ਕਰਕੇ ਦੁਨੀਆ ਤੁਰੀ ਫਿਰਦੀ ਆ। ਨਹੀਂ ਤੇ ਮਾੜਿਆਂ ਦੇ ਨਾਲ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਵੀ ਕੀ ਕੁਛ ਜਿਹੜਾ ਉਹ ਹੁੰਦਾ। ਰਾਜਕਰਮਜੀਤ ਸਿੰਘ ਜੀ ਆਪਣੇ ਨਾਲ ਜੁੜੇ ਨੇ, ਗੁਰਪ੍ਰੀਤ ਧਾਲੀਵਾਲ ਜੀ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਮੇਰਾ ਇਹ ਕੁਐਸਚਨ ਆ ਹਾਂਜੀ ਸਾਰਿਆਂ ਵਾਸਤੇ ਹੀ, ਜਿੰਨੇ ਬਹੁਤ ਜ਼ਿਆਦਾ ਬਿਜ਼ਨਸਮੈਨ ਹੈਗੇ ਨੇ, ਬਿਜ਼ਨਸ ਜਿਨ੍ਹਾਂ ਦੇ ਬਹੁਤ ਸਾਰੇ ਬਿਜ਼ਨਸ ਚੱਲਦੇ ਹੈਗੇ ਜੀ, ਉਹਨਾਂ ਦੇ ਇੰਪਲੋਈ ਵੀ ਕੰਮ ਕਰਦੇ ਆ, ਅਸੀਂ ਵੀ ਕੰਮ ਕੀਤਾ, ਹਾਰਡ ਵਰਕ ਕਰਦੇ ਆ, ਬਹੁਤ ਜ਼ਿਆਦਾ ਕੰਮ ਕਰਦੇ ਆ, ਉਹਨਾਂ ਦਾ ਹੱਕ ਵੀ ਮਾਰਿਆ ਜਾਂਦਾ, ਉਹਨਾਂ ਨੂੰ ਪੂਰੇ ਪੈਸੇ ਵੀ ਨਹੀਂ ਮਿਲਦੇ। ਬਟ ਗੁਰਦੁਆਰਾ ਸਾਹਿਬ 'ਚ ਬਹੁਤ ਸਾਰੇ ਚੰਗੇ ਵੀ ਹੈਗੇ ਆ ਤੇ ਇਹੋ ਜਿਹੇ ਵੀ ਲੋਕ ਹੈਗੇ ਆ ਕਿ ਲੰਗਰ ਵੀ ਲਾਉਂਦੇ ਆ, ਉੱਥੇ ਵੱਧ ਚੜਾ ਕੇ ਆਪਦੇ ਬੱਚਿਆਂ ਦੇ ਵਿਆਹ ਵੀ ਕਰਦੇ ਆ, ਕਰਨੇ ਵੀ ਚਾਹੀਦੇ ਆ। ਤੇ ਉਹਨਾਂ ਦਾ ਉੱਥੇ ਬਹੁਤ ਜ਼ਿਆਦਾ ਦਿਖਾਵਾ ਵੀ ਕਰਦੇ ਆ, ਇੰਨਾ ਜ਼ਿਆਦਾ ਪੈਸਾ ਸਪੈਂਡ ਕਰਦੇ ਆ, ਇੰਨੇ ਜ਼ਿਆਦਾ ਪੈਸੇ ਸੁੱਟਦੇ ਨੇ ਉਹਨਾਂ ਦੀ ਕਮਾਈ ਤੋਂ, ਜਿਹੜੇ ਉਹਨਾਂ ਦੇ ਸਟੋਰਾਂ ਦੇ ਉੱਤੇ ਹਾਰਡ ਵਰਕ ਕਰ ਰਹੇ ਆ, ਉਹਨਾਂ ਦਾ ਹੱਕ ਮਾਰ ਕੇ ਤੇ ਆਪਦਾ ਇੰਨਾ ਜ਼ਿਆਦਾ ਪੈਸਾ ਵੇਸਟ ਕਰਦੇ ਆ। ਉਹਨਾਂ ਨੂੰ ਨਹੀਂ ਦਿਖਦਾ ਹੈਗਾ ਕਿ ਇਹ ਪੈਸਾ ਕਿੱਥੋਂ ਆਇਆ ਹੋਇਆ, ਸਾਡੇ ਪਿੱਛੇ ਕੌਣ ਕੰਮ ਕਰ ਰਿਹਾ। ਥੈਂਕ ਯੂ ਜੀ। ਜੀ ਜੀ ਵਿਖਾਵੇ ਤੋਂ ਤਾਂ ਸਾਰੇ ਜਾਣਿਆਂ ਨੂੰ ਪਰਹੇਜ਼ ਕਰਨਾ ਚਾਹੀਦਾ ਆ। ਏਦਾਂ ਦੀਆਂ ਚੀਜ਼ਾਂ ਨੇ ਤਾਂ ਪ੍ਰਵੀਨ ਸ਼ਰਮਾ ਜੀ ਆਲਰੇਡੀ ਦੁਨੀਆ ਨੂੰ ਪੱਟਿਆ ਆ।
ਵੀ ਉਹਨੇ ਆਹ ਚੀਜ਼ ਲਈ ਮੈਂ ਵੀ ਲਵਾਂ, ਭਾਵੇਂ ਮੇਰੇ ਇਸ ਟਾਈਮ ਅਜੇ ਪਹੁੰਚ ਤੋਂ ਬਾਹਰ ਆ, ਤੇ ਉਹ ਇਦਾਂ ਕਰਦੇ ਆ, ਐਵੇਂ ਕਰੀਏ, ਆਪਾਂ ਉਹ ਕਰੀਏ, ਮਾੜੀ ਗੱਲ ਆ। ਜਿੰਨੀ ਇਹ ਤਾਂ ਜਿਹੜੀ ਭੈਣ ਜੀ ਗੱਲ ਕਰਕੇ ਨਾ, ਜਿੰਨੀ ਦੇਰ ਤੱਕ ਕਿਸੇ ਦੇ ਮਨ ਦੇ ਵਿੱਚ, ਰੂਹ ਦੇ ਵਿੱਚ, ਆਤਮਾ 'ਚ ਨਹੀਂ ਨਾ ਹੁੰਦਾ ਵੀ ਭਾਈ ਕਿਸੇ ਦੇ ਹੱਕ ਮਾਰ ਕੇ ਤੇ ਆਪਾਂ ਏਦਾਂ ਕਰੀਏ, ਤੇ ਉਹਨੂੰ ਜੇ ਉਹ ਚੈਨ ਮਿਲਦਾ ਤੇ ਉਹ ਮਾੜੀ ਗੱਲ ਆ। ਏਦਾਂ ਚਾਹੀਦਾ ਨਹੀਂ ਹੁੰਦਾ, ਹੋਣਾ ਨਹੀਂ ਚਾਹੀਦਾ। ਤਾਂ ਹੀ ਹੋਵੇ ਤੇ ਚੰਗੀ ਗੱਲ ਆ। ਸੋ ਬੈਟਰ ਇਹੀ ਹੁੰਦਾ ਆ ਪ੍ਰਵੀਨ ਜੀ ਵੀ ਜਿੰਨਾ ਤੁਸੀਂ ਜਿੰਨੀ ਕਰ ਸਕਦੇ ਆ ਓਨਾ ਹੀ ਕਰੋ, ਲੋੜੋਂ ਵੱਧ ਕਰਨ ਦੀ ਜਿਹੜੀ ਉਹ ਲੋੜ ਨਹੀਂ, ਫਿਰ ਉਹ ਔਖੇ ਹੋਈ ਜੀ। ਵੀ ਉਸ ਤੋਂ ਬਾਹਰ ਜਾਈਏ, ਕਿਸੇ ਦਾ ਹੱਕ ਮਾਰ ਕੇ ਏਦਾਂ ਕਰੀਏ, ਤੇ ਜਾਂ ਫਿਰ ਪੁੱਠੇ ਸਿੱਧੇ ਟੇਢੇ ਢੰਗ ਨਾਲ ਕਰੀਏ ਤਾਂ ਫਿਰ ਮਾੜੀ ਗੱਲ ਆ। ਕਿਸੇ ਵੱਲ ਦੇਖ ਕੇ ਆਪਣਾ ਝੁੱਗਾ ਚੌੜ ਕਰਾ ਲਈਏ ਤਾਂ ਉਹ ਵੀ ਮਾੜੀ। ਜੀ। ਕੁਛ ਚੀਜ਼ਾਂ ਦੁਨੀਆ ਦੇ ਵਿੱਚ ਚੱਲਦਾ ਸਾਰਾ ਕੁਛ ਹੀ ਹੈ, ਪਰ ਕੁਛ ਚੀਜ਼ਾਂ ਮੋਰਲ ਗਰਾਊਂਡ ਤੇ ਵੀ ਇਨਸਾਨ ਦੀਆਂ ਹੁੰਦੀਆਂ ਨੇ। ਕੁਛ ਤੁਸੀਂ ਆਪਣੇ ਨੈਤਿਕਤਾ ਦੇ ਵਿੱਚ ਹਰੇਕ ਇਹ ਗੱਲ ਸਾਨੂੰ ਹਰੇਕ ਚੀਜ਼ ਨਹੀਂ ਸਿਖਾਈ ਜਾਂਦੀ, ਹਰੇਕ ਚੀਜ਼ ਨਹੀਂ ਪੜ੍ਹਾਈ ਜਾਂਦੀ। ਕੁਛ ਚੀਜ਼ਾਂ ਅਸੀਂ ਆਪੇ ਸਿੱਖਦੇ ਹਾਂ, ਆਪੇ ਲਾਗੂ ਕਰਦੇ ਹਾਂ ਆਪਣੇ ਆਪ ਤੇ ਕਿ ਅਸੀਂ ਆਹ ਨਹੀਂ ਕਰਨਾ। ਸੋ ਜੋ ਵੀ ਇਸ ਤਰ੍ਹਾਂ ਦੇ ਲੋਕ ਨੇ ਜੋ ਹੱਕਮਾਰੀ ਕਰਦੇ ਆ, ਉਹ ਜ਼ਰੂਰ ਉਹਨਾਂ ਨੂੰ ਅੰਤਰ ਝਾਤ ਜਿਹੜੀ ਕਰਨੀ ਚਾਹੀਦੀ ਹੈ। ਔਰ ਜਿਹੜੀ ਚਾਦਰ ਵੇਖ ਕੇ ਪੈਰ, ਇਹ ਤਾਂ ਆਪਣੇ ਬਜ਼ੁਰਗ ਸ਼ੁਰੂ ਤੋਂ ਹੀ ਕਹਿੰਦੇ ਨੇ ਕਿ ਪੈਰ ਜਿਹੜੇ ਨੇ ਚਾਦਰ ਵੇਖ ਕੇ ਪਸਾਰਨੇ ਚਾਹੀਦੇ ਆ, ਤੇ ਹੱਕਮਾਰੀ ਤੋਂ ਆਪਾਂ ਨੂੰ ਸਾਰਿਆਂ ਨੂੰ ਬਚਣਾ ਚਾਹੀਦਾ। ਇਹ ਨਹੀਂ ਗਾ ਕਿ ਕੋਈ ਆ ਕੇ ਆਪਾਂ ਨੂੰ ਦੱਸੂਗਾ ਕਿ ਯਾਰ ਆਹ ਹੱਕਮਾਰੀ ਹੈ ਜਾਂ ਆਹ ਇਹਦੀ ਡੈਫੀਨੇਸ਼ਨ ਹੈ। ਕੁਛ ਚੀਜ਼ਾਂ ਆਪਣੇ ਮੋਰਲ ਗਰਾਊਂਡ ਤੇ, ਕੁਛ ਚੀਜ਼ਾਂ ਆਪਣੀ ਨੈਤਿਕਤਾ ਤੇ ਆਪਣੇ ਆਪ ਲਾਗੂ ਹੋ ਜਾਂਦੀਆਂ। ਜੀ ਸਮਾਂ ਵੀ ਆਪਣਾ ਸਮਾਪਤੀ ਵੱਲ ਹੈ ਜੀ, ਜਿਹੜਾ ਸਮਾਪਤੀ ਦੇ ਵੱਲ ਨੂੰ ਆ ਜੀ। ਇੱਕ ਚੀਜ਼ ਜਿਹੜੀ ਅੱਜ ਦੇਖੀ ਗਈ, ਉਹ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਜਾਈਏ। ਜਿਹੜੇ ਕਾਊਬॉयਜ਼ ਹੈਗੇ ਆ ਟੀਮ ਫੁੱਟਬਾਲ ਦੀ, ਕਿਉਂਕਿ ਫੁੱਟਬਾਲ ਦਾ ਸੀਜ਼ਨ ਕੱਲ ਤੋਂ ਸ਼ੁਰੂ ਹੋਣ ਵਾਲਾ ਹੈ। ਜੀ। ਡੈਲਸ ਕਾਊਬॉयਜ਼ ਦੀ ਜਿਹੜੀ ਟੀਮ ਆ, ਉਹਨਾਂ ਨੇ ਜਿਹੜੇ ਸਿੱਖ ਜਰਨੈਲ ਹਰੀ ਸਿੰਘ ਨਲੂਆ, ਉਹਨਾਂ ਦੀ ਤਸਵੀਰ ਵਾਲੀ ਹੁੱਡੀ ਜਿਹੜੀ ਆ ਉਹ ਜਾਰੀ ਕੀਤੀ ਆ। ਠੀਕ ਹੈ, ਅੱਛਾ। ਉਹ ਬਹੁਤ ਇਸ ਟਾਈਮ ਆਪਣੇ ਕਹਿ ਲਓ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਪਾਸੇ, ਖਾਸ ਕਰਕੇ ਸਿੱਖ ਜਾਂ ਪੰਜਾਬੀ ਸੋਸ਼ਲ ਮੀਡੀਆ ਦੇ ਉੱਤੇ ਛਾਈ ਪਈ ਆ। ਵਾਰੀਅਰ, ਉਹ ਆਪਣੇ ਆਪ ਨੂੰ ਵੀ ਵਾਰੀਅਰ ਰੱਖਦੇ ਆ। ਵੀ ਚਲੋ ਮੈਦਾਨ ਜਿਹੜਾ ਖੇਡ ਦਾ ਮੈਦਾਨ ਹੁੰਦਾ, ਉੱਤੇ ਵੀ ਬੰਦਾ ਇਹੀ ਕਹਿੰਦਾ ਵੀ ਮੈਂ ਜੂਝਣਾ, ਵੀ ਆਪਾਂ ਜਿੱਤਣਾ। ਸੋ ਉਹ ਹਰੀ ਸਿੰਘ ਨਲਵੇ ਨੂੰ ਐਜ਼ ਏ ਇੰਸਪੀਰੇਸ਼ਨ ਦੇ ਤੌਰ ਦੇ ਉੱਤੇ ਉਹ ਦੇਖ ਰਹੇ ਆ ਕਿ ਚੰਗੀ ਗੱਲ ਆ। ਇਹੀ ਆਪਣਾ ਮਕਸਦ ਆ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਆਪਣੀਆਂ ਇਲਾਕੇ ਦੀਆਂ, ਆਪਣੀ ਕਮਿਊਨਿਟੀ ਦੀਆਂ ਆ, ਆਪਣੇ ਭਾਈਚਾਰੇ ਦੀਆਂ, ਆਪਣੇ ਸੱਭਿਆਚਾਰ ਦੀਆਂ ਆ, ਉਹ ਬਾਕੀਆਂ ਤੱਕ ਜਿਹੜਾ ਉਹ ਪਹੁੰਚਦੀਆਂ ਹੋਈ ਜਾਣ, ਤੇ ਇੱਕ ਬਹੁਤ ਚੰਗੀ ਗੱਲ ਆ। ਇਹਦੇ ਨਾਲ ਦੇਖੋ ਕਿੰਨਾ ਐਕਸਪੋਜ਼ਰ ਜਿਹੜਾ ਉਹ ਮਿਲੂਗਾ, ਪੁੱਛੂਗਾ ਵੀ ਇਹ ਦਸਤਾਰ ਵਾਲੇ ਕਿਹੜੇ ਆ, ਇਹ ਜਰਨੈਲ ਕੌਮ ਆ, ਇਹ ਵਾਰੀਅਰ ਕੌਮ ਆ, ਇਹ ਏਦਾਂ ਆ। SB 553 ਦੇ ਨਾਲ ਵੀ ਹੁਣ ਬਹੁਤ ਪਤਾ ਲੱਗਾ, ਜਾ ਕੇ ਜੂਝ ਰਹੇ ਆ। ਅੱਜ ਫਿਰ ਜਿਹੜੇ ਨੈਸ਼ਨਲ ਮੀਡੀਆ ਦੇ ਉੱਤੇ SB 553 ਦੀ ਗੱਲ ਹੋਈ ਆ, ਜਲਦ ਉਹਦੇ ਬਾਰੇ ਵੀ ਪਤਾ ਲੱਗੂਗਾ। ਜਸਕਰਨ ਸਿੰਘ ਸੋਤਾ ਭਾਜੀ, ਉਹ ਉੱਥੇ ਜਾ ਕੇ ਬੋਲ ਕੇ ਹਟੇ ਹੁਣੇ ਕੁਛ ਚਿਰ ਪਹਿਲਾਂ, ਤੋ ਉਹ ਵੀ ਗੱਲਬਾਤ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸ਼ਾਮ ਵਾਲੇ ਪ੍ਰੋਗਰਾਮ 'ਚ ਵੀ ਕੀ ਉਹਨਾਂ ਨੇ ਉਸ ਦੇ ਵਿੱਚ ਗੱਲਾਂ ਕੀਤੀਆਂ। ਬਾਕੀ ਡੈਲਸ ਕਾਊਬॉयਜ਼ ਦੀ ਜਿਹੜੀ ਟੀਮ ਆ, ਉਹਨਾਂ ਨੇ ਹਰੀ ਸਿੰਘ ਨਲੂਏ ਵਾਲੀ ਜਿਹੜੀ ਟੀ-ਸ਼ਰਟ ਆ ਉਹ ਜਾਰੀ ਕੀਤੀ ਆ। ਉਹਨਾਂ ਦੇ ਪਲੇਅਰਸ ਜਿਹੜੇ ਉਹ ਪਾ ਕੇ ਪ੍ਰੈਸ ਕਾਨਫਰੰਸ ਵਗੈਰਾ ਕਰ ਰਹੇ ਆ। ਕੱਲ ਤੋਂ ਗੇਮਸ ਜਿਹੜੀਆਂ ਚਾਲੂ ਹੋਣੀਆਂ NFL ਸੀਜ਼ਨ, ਸੋ ਇੱਕ ਵਧੀਆ ਉਸਾਰੂ ਵਾਲੇ ਪਾਸੇ ਨੂੰ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈ ਜੀ। ਸੋ ਬਿਲਕੁਲ ਜੀ, ਰਾਜਕਰਮਵੀਰ ਸਿੰਘ ਜੀ, ਆਪਣਾ ਸਮਾਂ ਜਿਹੜਾ ਸਮਾਪਤੀ ਵਾਲਾ, ਤੇ ਹਮੇਸ਼ਾ ਜਿਹੜੀਆਂ ਕੌਮ ਦੀਆਂ ਪ੍ਰਾਪਤੀਆਂ, ਕੌਮ ਦੇ ਯੋਧੇ, ਉਹਨਾਂ ਨੂੰ ਯਾਦ ਰੱਖਣ ਨਾਲ ਤੇ ਉਹਨਾਂ ਨੂੰ ਦੂਜੇ ਲੋਕਾਂ ਦੇ ਵਿੱਚ ਦੱਸਣ ਨਾਲ, ਜਿੱਥੇ ਜਾਣਕਾਰੀਆਂ ਵੱਧਦੀਆਂ ਉੱਥੇ ਉਹਨਾਂ ਦਾ ਮਾਣ ਵੀ ਕੌਮ ਦੇ ਵਿੱਚ ਵੱਧਦਾ, ਤੇ ਲੋਕਾਂ ਨੂੰ ਪਤਾ ਲੱਗਦਾ ਕਿ ਤੁਸੀਂ ਹੈ ਕੀ ਅਸਲ ਦੇ ਵਿੱਚ, ਤੁਹਾਡਾ ਪਿਛੋਕੜ ਕੀ ਹੈ। ਜੀ ਹੁਣ ਲੈਂਦੇ ਜੀ ਆਪਾਂ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।